ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਦੀਪ ਸਿੰਘ ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 2 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰਗੇ MLA ਗਿਆਸਪੁਰੇ ਤੋਂ। ਬੜੀ ਤਕੜੀ ਖਬਰ ਇੱਕ ਆ ਰਹੀ ਹੈ MLA ਗਿਆਸਪੁਰੇ ਬਾਰੇ। ਆਮ ਤੌਰ ਤੇ ਵਸੂਲੀ ਦੇ ਜਾਂ ਪੈਸੇ ਲੈਣ ਦੇ, ਕੰਮ ਕਰਵਾ ਕੇ ਪੈਸੇ ਲੈਣ ਦੇ, ਕਮਿਸ਼ਨ ਦੇ, ਇਹ ਦੋਸ਼ ਲੱਗਦੇ ਰਹਿੰਦੇ ਆ ਸਿਆਸਤਦਾਨਾਂ ਉੱਤੇ। ਪਰ MLA ਗਿਆਸਪੁਰੇ ਵੱਲੋਂ ਕਹਿੰਦੇ 1 ਕਰੋੜ ਦੀ ਵਸੂਲੀ ਦੀ ਸ਼ਿਕਾਇਤ ਹੁਣ ਮੁੱਖ ਮੰਤਰੀ ਕੋਲੇ ਪਹੁੰਚੀ ਹੈ ਜੀ। ਹਾਂ ਬਿਲਕੁਲ ਜੀ। ਆਮ ਆਦਮੀ ਪਾਰਟੀ ਦੀ ਪੰਜਾਬ 'ਚ ਜਦੋਂ ਸਰਕਾਰ ਬਣੀ ਸੀ ਤਦ ਉਹ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਇੱਕ ਮੰਤਰੀ ਨੂੰ ਆਪਣੇ ਨਾਲ ਬਿਠਾ ਕੇ ਕਿਹਾ ਸੀ ਕਿ ਮੈਨੂੰ ਇਹਦੇ ਬਾਰੇ ਪਤਾ ਲੱਗਿਆ ਕਮਿਸ਼ਨ ਲੈਂਦਾ ਹੈ। ਹਾਂਜੀ, ਬਿਲਕੁਲ ਕਿਹਾ ਸੀ। ਤੇ ਕਹਿੰਦੇ ਆ ਲਓ ਜੀ, ਆਪਾਂ ਕਰਤੀ ਕਾਰਵਾਈ। ਮੇਰੇ ਕੋਲ ਮੰਨ ਗਿਆ ਕਹਿੰਦੇ। ਉਸ ਤੋਂ ਬਾਅਦ ਉਹ ਮਾਮਲਾ ਠੰਡੇ ਵਾਸਤੇ ਪੈ ਗਿਆ ਤੇ ਮੁੜ ਕੇ ਉਹ ਟੋਲ ਫ੍ਰੀ ਨੰਬਰ ਤੇ ਸ਼ਿਕਾਇਤ ਕੀ ਬਣਿਆ, ਕਿੰਨੀਆਂ ਸ਼ਿਕਾਇਤਾਂ ਆਈਆਂ, ਕਿੱਥੇ ਗਈਆਂ, ਕਿਸੇ ਨੂੰ ਚੁੱਪ ਚਪੀਤੇ ਨਹੀਂ, ਕੋਈ ਗੱਲੇ ਨਹੀਂ ਮੁੜ ਕੇ। ਪਰ ਅੱਜ ਫਿਰ ਆਮ ਆਦਮੀ ਪਾਰਟੀ ਦੇ ਘਰੇ ਇੱਕ ਸ਼ਿਕਾਇਤ ਚਰਚਾ 'ਚ, ਔਰ ਸ਼ਿਕਾਇਤ ਮੁੱਖ ਮੰਤਰੀ ਕੋਲ ਪਹੁੰਚੀ ਔਰ ਉਹ ਵੀ MLA ਗਿਆਸਪੁਰਾ ਹੋਰਾਂ ਬਾਰੇ। ਠੀਕ ਹੈ ਜੀ। ਔਰ ਇਹ ਬਕਾਇਦਾ ਤੌਰ ਤੇ ਟਿੱਪਰ ਐਸੋਸੀਏਸ਼ਨ ਨੇ ਕਿਹਾ ਕਿ 1 ਕਰੋੜ ਦੀ ਵਸੂਲੀ ਗਿਆਸਪੁਰਾ ਸਭ ਤੋਂ ਹੁਣ ਤੱਕ ਕਰ ਚੁੱਕਿਆ। ਉਹ ਅੱਛਾ। ਟਿੱਪਰ ਐਸੋਸੀਏਸ਼ਨ ਕਹਿੰਦੀ ਕਿ ਪ੍ਰਤੀ ਏਕੜ 1.5 ਲੱਖ ਰੁਪਇਆ ਲੈਂਦਾ ਤੇ ਹੁਣ ਅੱਕ ਕੇ ਸਾਨੂੰ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲ ਸ਼ਿਕਾਇਤ ਕਰਨੀ ਪਈ ਹੈ ਕਿਉਂਕਿ ਚੋਣਾਂ ਦੇ ਵਿੱਚ 50 ਲੱਖ ਫੇਰ ਮੰਗ ਰਹੇ। ਉਹ ਅੱਛਾ। ਹੁਣ ਇਸ ਸ਼ਿਕਾਇਤ ਦੇ ਉੱਤੇ ਕੀ ਮੁੱਖ ਮੰਤਰੀ ਸਾਹਿਬ ਜਾਂਚ ਕਰਾਉਣਗੇ? ਸਵਾਲ ਉਹਨਾਂ ਦੀ ਪਾਰਟੀ ਦਾ ਵੀ ਹੈ, ਸਵਾਲ ਉਹਨਾਂ ਦੇ MLA ਦਾ ਵੀ ਹੈ, ਸਵਾਲ ਉਹਨਾਂ ਦੇ ਅਕਸ ਦਾ ਵੀ ਹੈ ਤੇ ਸਵਾਲ ਉਸ ਜਿਹੜੀ ਸ਼ਿਕਾਇਤ ਕਰ ਰਹੀ ਹੈ ਉਹਦਾ ਵੀ ਹੈ। ਆਪਾਂ ਦੋਏ ਤਰ੍ਹਾਂ ਦੇ ਹਵਾਲਿਆਂ ਜੇਕਰ ਸੋਚੀ, ਅਜੇ ਇਹ ਦੋਸ਼ੇ ਲਾਏ ਨੇ ਉਹਨਾਂ ਨੇ, ਉਂਗਲੇ ਖੜੀ ਕੀਤੀ ਹੈ। ਬਿਲਕੁਲ। ਪਰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸ਼ੁਰੂ ਚ ਕਿਰਦਾਰ ਦਿਖਾਇਆ ਸੀ, ਉਸ ਕਿਰਦਾਰ ਤੇ ਉਹ ਪੂਰੇ ਉਤਰਦੇ ਉਸ ਸਮੇਂ ਨਜ਼ਰ ਨਹੀਂ ਆਏ ਜਦੋਂ ਉਹ ਮਾਮਲੇ ਦੇ ਵਿੱਚ ਵਿਜੇ ਸਿੰਘ ਵਾਲੇ ਮਾਮਲੇ ਚ ਅਦਾਲਤ ਤੱਕ ਨਹੀਂ ਗਏ। ਪੁਲਿਸ ਨੇ ਵੀ ਇਹ ਜੀ ਕੱਚੀ ਪੱਕੀ ਕੀਤਾ, ਸਾਰਿਆਂ ਨੂੰ ਪਤਾ। ਪਰ ਇਹ ਮਾਮਲਾ ਇਸ ਮੌਕੇ ਜਦੋਂ ਚੋਣਾਂ ਸਿਰ ਤੇ ਹੋਣ ਔਰ MLA ਗਿਆਸਪੁਰਾ ਹੋਰੀ, ਆਪਾਂ ਸਾਰਿਆਂ ਨੂੰ ਪਤਾ ਕਿ ਮਤਲਬ ਮਨਜਿੰਦਰ ਸਿੰਘ ਗਿਆਸਪੁਰਾ ਹੋਰੀ ਬਕਾਇਦਾ ਤੌਰ ਤੇ ਪਾਇਲ ਵਿਧਾਨ ਸਭਾ ਖੇਤਰ ਤੋਂ ਆਉਂਦੇ ਨੇ ਤੇ ਉਸੇ ਖੇਤਰ ਦੇ ਹਵਾਲੇ ਜੇਕਰ ਮੈਂ ਦੱਸਾਂ ਤਾਂ ਟਿੱਪਰ ਐਸੋਸੀਏਸ਼ਨ ਹੈ ਜਿਹੜੀ, ਉਹਨੇ ਬਕਾਇਦਾ ਲਿਖਤੀ ਸ਼ਿਕਾਇਤ 30 ਬੰਦਿਆਂ ਦੇ ਦਸਤਖਤਾਂ ਹੇਠ ਮੁੱਖ ਮੰਤਰੀ ਨੂੰ ਭੇਜੀ ਹੈ। ਠੀਕ ਹੈ। ਤੇ ਜਿਹਦੇ ਵਿੱਚ ਉਹਨਾਂ ਨੇ ਬਕਾਇਦਾ ਇਹ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਸਾਹਿਬ ਪ੍ਰਤੀ ਏਕੜ ਸਾਤੋਂ 1.5 ਲੱਖ ਰੁਪਈਆ ਮਿੱਟੀ ਦੀ ਮਾਈਨਿੰਗ ਹੈ ਜਿਹੜੀ, ਉਹਦੇ ਬਦਲੇ ਸਾਤੋਂ ਵਸੂਲਿਆ ਜਾਂਦਾ। ਤੇ ਹੁਣ ਕਹਿੰਦੇ ਕਿ ਅਸੀਂ ਅੱਕ ਕੇ ਤੁਹਾਨੂੰ ਸ਼ਿਕਾਇਤ ਕਰਨੀ ਮਜਬੂਰ ਹੋਏ ਹਾਂ ਕਿਉਂਕਿ ਚੋਣਾਂ ਦੇ ਨਾਂ ਦੇ ਉੱਤੇ, ਲੋਕ ਸਭਾ ਚੋਣਾਂ ਦੇ ਨਾਂ ਤੇ ਸਾਤੋਂ ਫਿਰ ਗਿਆਸਪੁਰਾ ਤੇ ਉਹਦੇ ਸਾਥੀ 50 ਲੱਖ ਰੁਪਈਆ ਮੰਗਦੇ। ਹੁਣ ਇਹ ਮਾਮਲਾ ਗੰਭੀਰ ਹੈ। ਬਿਲਕੁਲ। ਗਿਆਸਪੁਰਾ ਹੋਰੀ ਕਹਿੰਦੇ ਕਿ ਇਹ ਰਾਜਨੀਤਿਕ ਤੌਰ ਤੇ ਮੈਨੂੰ ਬਦਨਾਮ ਕੀਤਾ ਜਾ ਰਿਹਾ, ਇਹ ਮੇਰੇ ਖਿਲਾਫ ਝੂਠਾ ਭੰਡੀ ਪ੍ਰਚਾਰ ਹੈ। ਉਹ ਤਾਂ ਮਤਲਬ ਇਹ ਤਲਖੀ ਕਹਿ ਲਓ ਉਹਨਾਂ ਦੀ ਇਸ ਪੱਖੋਂ ਗੁੱਸਾ ਕਹਿ ਲਓ ਹੈ। ਉਹ ਕਹਿੰਦੇ ਕਿ 1 ਰੁਪਈਏ ਦੀ ਵੀ ਵਸੂਲੀ ਦਾ ਮੇਰੇ ਤੇ ਦੋਸ਼ ਸਾਬਤ ਕਰ ਦੇਣ ਹੈ। ਜੇ 1 ਰੁਪਈਆ ਵੀ ਵਸੂਲੀ ਦਾ ਦੋਸ਼ ਸਾਬਤ ਹੋ ਗਿਆ, ਮੈਂ ਆਪਣੇ ਆਪ ਨੂੰ ਗੋਲੀ ਮਾਰ ਦੂੰ। ਮਤਲਬ ਇਹ ਕੋਈ ਮੈਨੂੰ ਸਹੀ ਬਿਆਨਬਾਜ਼ੀ ਤਾਂ ਨਹੀਂ ਲੱਗਦੀ ਹੈ ਨਾ। ਪਰ ਉਹਨਾਂ ਨੇ ਇੱਥੋਂ ਤੱਕ ਮਤਲਬ ਕਿ ਇਹ ਕਹਿ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਬਕਾਇਦਾ ਤੌਰ ਤੇ ਮਤਲਬ ਕਿ ਇਹ ਜਿਹੜੀ ਐਸੋਸੀਏਸ਼ਨ ਆ, ਸਾਹਨੇਵਾਲ ਦੀ ਐਸੋਸੀਏਸ਼ਨ ਹੈ ਤੇ ਉਹਦੇ ਉੱਤੇ 30 ਬੰਦਿਆਂ ਨੇ ਸ਼ਿਕਾਇਤ ਦੇ ਉੱਤੇ ਆਪਣੇ ਨਾਮ ਲਿਖੇ ਨੇ, ਆਪਣੇ ਮੋਬਾਈਲ ਨੰਬਰ ਲਿਖੇ ਨੇ ਜੀ। ਇਸ ਲਈ ਇਹ ਵੀ ਨਹੀਂ ਗਾ ਕਿ ਤੁਸੀਂ ਡੰਮੀ ਜਾਂ ਫਰਜ਼ੀ ਕਹੋ, ਇਹਦਾ ਮਤਲਬ ਕੋਈ ਗੰਭੀਰ ਮਾਮਲਾ ਹੈਗਾ। ਹੁਣ ਇਸ ਮਾਮਲੇ ਨੂੰ ਫਿਰ ਜਦੋਂ ਮੀਡੀਆ ਕੋਲ ਆ ਗਈ ਉਹ ਸ਼ਿਕਾਇਤ ਦੀ ਕਾਪੀ, ਪਾਰਟੀਆਂ ਕੋਲ ਪਹੁੰਚ ਗਈ ਤਾਂ ਫਿਰ ਸੋਸ਼ਲ ਮੀਡੀਆ ਤੇ ਘੁੰਮਣ ਲੱਗ ਪਈ ਤੇ ਵਿਕਰਮ ਮਜੀਠੀਆ ਨੇ ਇਹਨੂੰ ਫਿਰ
ਅੱਜ ਕੱਲ ਉਹ ਵੀ ਭਗਵੰਤ ਮਾਨ ਰੋਲ ਖਾਸਾ ਨਿਭਾ ਲੈਂਦੇ ਨੇ, ਤੰਜ ਅੱਜ ਕੱਲ ਚੁਟਕਲੇ ਸੋਹਣੇ ਸੁਣਾਉਂਦੇ ਨੇ ਉਹ ਵੀ। ਸੋ ਉਹਨਾਂ ਨੇ ਇਹਨੂੰ ਮੁੱਦਾ ਬਣਾ ਲਿਆ ਤੇ ਹੁਣ ਗਿਆਸਪੁਰਾ ਵਾਲੀ ਕਹਿੰਦੇ ਕਿ ਉਹ ਬੰਦਾ ਮੇਰੇ ਖਿਲਾਫ ਮੁੱਦਾ ਬਣਾਊਗਾ ਜਿਹਦੇ ਤੇ ਆਪ ਜਾਂਚ ਚੱਲਦੀ ਹੋਵੇ। ਸੋ ਇਹ ਕਹਿ ਕੇ ਹੁਣ ਇਸ ਮਸਲੇ 'ਚ ਉਹ ਆਪਣੇ ਆਪ ਨੂੰ ਮਤਲਬ ਬਾਹਰ ਵੀ ਰੱਖਣਾ ਚਾਹੁੰਦੇ ਨੇ। ਪਰ ਇਹ ਆਮ ਆਦਮੀ ਪਾਰਟੀ ਲਈ ਚੋਣਾਂ ਦੇ ਦੌਰਾਨ ਆਈ ਇਹ ਸ਼ਿਕਾਇਤ ਇੱਕ ਵੱਡਾ ਮਸਲਾ ਵੀ ਬਣ ਸਕਦੀ ਆ, ਕਿਉਂਕਿ ਜੇਕਰ ਇੱਕ ਅੱਧੀ ਸ਼ਿਕਾਇਤ ਆ ਜਾਵੇ ਤਾਂ ਫਿਰ ਉਹੀ ਜਿਹੀਆਂ ਹੋਰ ਸ਼ਿਕਾਇਤਾਂ ਕਈ ਸਾਹਮਣੇ ਆਉਣ ਦਾ ਖਦਸ਼ਾ ਪੈਦਾ ਹੋ ਜਾਂਦਾ। ਆਪਾਂ ਖਬਰਾਂ 'ਚ ਰਹਿੰਦੇ ਹਾਂ ਪ੍ਰਵੀਨ ਜੀ, ਤੁਸੀਂ ਜੇਕਰ ਇੱਕ ਤਰ੍ਹਾਂ ਦੀ ਖਬਰ ਆ ਜਾਵੇ ਤਾਂ ਫਿਰ ਲਗਾਤਾਰ 5-4 ਦਿਨ ਉਹੀ ਜਿਹੀਆਂ ਖਬਰਾਂ ਆਉਣ ਲੱਗ ਜਾਂਦੀਆਂ। ਹੁਣ ਇਸ ਸ਼ਿਕਾਇਤ ਤੋਂ ਬਾਅਦ ਹੋ ਸਕਦਾ ਕਿ ਹੋਰ ਤਰ੍ਹਾਂ ਜਿੱਥੇ ਕਿਤੇ ਇਹ ਤਾਂ ਹੈ ਨਹੀਂਗਾ ਕਿ ਹਾਂ ਨਹੀਂ ਹੁੰਦਾ, ਕਿੰਨਾ ਕੁਛ ਚੱਲਦਾ ਸਾਰਿਆਂ ਨੂੰ ਪਤਾ, ਬਦਲਿਆ ਕੁਛ ਨਹੀਂਗਾ, ਉਲਟਾ ਵੱਧ ਘਟੇ ਗਿਆ ਜੀ। ਸੋ ਇਸ ਲਈ ਇਹ ਗਿਆਸਪੁਰਾ ਉੱਤੇ ਜਿਹੜੀ ਟਿੱਪਰੇਸ਼ਨ ਨੇ ਉਂਗਲ ਉਠਾਈ ਆ, ਇਹਦੀ ਨਿਰਪੱਖ ਜਾਂਚ ਦੀ ਮੰਗ ਉੱਠੀ ਆ ਤੇ ਮੁੱਖ ਮੰਤਰੀ ਸਾਹਿਬ ਇਸ ਮਸਲੇ 'ਚ ਚੁੱਪ ਰਹਿੰਦੇ ਨੇ ਤਾਂ ਵੀ ਉਹਦੇ ਕੋਈ ਰਾਜਨੀਤਿਕ ਅਰਥ ਕੱਢੇ ਜਾਣਗੇ, ਜੇ ਇਹਦੀ ਜਾਂਚ ਕਰਾ ਲੈਂਦੇ ਨੇ ਤਾਂ ਵੀ ਉਹਦੇ ਰਾਜਨੀਤਿਕ ਬਹੁਤ ਮਾਇਨੇ ਰਹਿਣਗੇ। ਬਿਲਕੁਲ। ਤੁਹਾਨੂੰ ਯਾਦ ਹੋਣਾ ਸ਼ਰਮਾ ਜੀ, ਪਿਛਲੇ ਜਦੋਂ ਸਰਕਾਰ ਮਤਲਬ ਪਿਛਲੀ ਜਦੋਂ ਟਰਮ ਸੀ ਆਮ ਆਦਮੀ ਪਾਰਟੀ ਦੀ, ਜਦੋਂ ਇਹ ਵਿਰੋਧੀ ਧਿਰ ਦੇ ਵਿੱਚ ਬੈਠੇ ਸੀਗੇ, ਉਦੋਂ ਵੀ ਅਮਰਜੀਤ ਸੰਦੋਆ ਦਾ ਇਹਨਾਂ ਦੇ ਐਮਐਲਏ ਦਾ ਪੰਗਾ ਪੈ ਗਿਆ ਸੀ। ਹਾਂ ਬਿਲਕੁਲ, ਉਹ ਵੀ ਇਹੀ ਮਾਮਲਾ ਸੀ ਮਾਈਨਿੰਗ ਵਾਲਾ। ਹਾਂਜੀ ਮਾਈਨਿੰਗ ਵਾਲਾ, ਬਿਲਕੁਲ। ਤੇ ਉਸ ਤੋਂ ਬਾਅਦ ਉਹਨੂੰ ਲਾਂਭੇ ਵੀ ਕੀਤਾ, ਅਗਲੀ ਵਾਰ ਟਿਕਟ ਵੀ ਨਹੀਂ ਦਿੱਤੀ। ਹਾਂਜੀ। ਲੰਘੇ ਦਿਨੀ ਇੱਕ ਹੋਰ ਰਿਪੋਰਟ ਤੇ ਚਰਚਾ ਬਹੁਤ ਹੋਈ ਸੀ, ਆਪਾਂ ਵੀ ਸ਼ਾਇਦ ਗੱਲਬਾਤ ਕੀਤੀ ਸੀ, ਏਡੀਜੀਪੀ ਇੰਟੈਲੀਜੈਂਸ ਦੀ ਜਿਹੜੀ ਰਿਪੋਰਟ ਸੀ ਉਹ ਵੀ ਮਾਈਨਿੰਗ ਦੇ ਨਾਲ ਹੀ ਜੁੜੀ ਹੋਈ ਸੀ। ਉਹ 'ਚ ਤਾਂ ਅਫਸਰਾਂ ਬਾਰੇ ਵੀ ਦੱਸਿਆ ਗਿਆ ਸੀਗਾ। ਉਸ ਤੋਂ ਬਾਅਦ ਫਿਰ ਇਹਨਾਂ ਨੇ 2 ਅਫਸਰਾਂ ਤੇ ਕਾਰਵਾਈ ਕੀਤੀ ਸ਼ਾਇਦ। ਰੋਪੜ ਗੜਸ਼ੰਕਰ ਖੇਤਰ ਦੇ ਵਿੱਚ ਪਿੰਡਾਂ ਦੀਆਂ ਬੀਬੀਆਂ ਨੇ ਧਰਨੇ ਲਾਤੇ ਸੀ। ਆ ਕੀ ਕਰੀ ਜਾਂਦੇ ਨੇ ਸਾਡੇ ਵਾਲੀ ਸਰਕਾਰ ਦੇ ਸਮੇਂ। ਹੁਣ ਤੁਸੀਂ ਕਹਿੰਦੇ ਸਾਡੀ ਸਰਕਾਰ ਹੈ ਤਾਂ ਵੀ ਉਹ ਕੁਝ ਚੱਲੀ ਜਾਂਦਾ। ਤੇ ਪੰਜਾਬ ਤੋਂ ਇਹ ਮੁੱਦਾ ਬਣ ਗਿਆ ਸੀਗਾ ਕਿ ਪੰਜਾਬ ਤੋਂ ਰੇਤੇ ਦੀ ਕਮਾਈ ਦਿੱਲੀ ਨੂੰ ਜਾਂਦੀ ਹੈ। ਤੇ ਹੁਣੇ ਇਹਨਾਂ ਦੇ ਹੀ ਐਮਐਲਏ ਨੇ ਜਿਨ੍ਹਾਂ ਨੇ ਅੰਮ੍ਰਿਤਸਰ 'ਚ ਖੜ ਕੇ ਕਿਹਾ ਕਿ ਰਾਘਵ ਚੱਡਾ ਕਰਾ ਰਿਹਾ ਸਾਰਾ ਕੁਛ ਤੇ ਨਸ਼ੇ ਦਾ ਧੰਦਾ। ਇਹ ਕਿੱਡੇ ਵੱਡੇ ਸਵਾਲ ਨੇ, ਉਹਨਾਂ ਮਸਲਿਆਂ ਤੇ ਅਜੇ ਤੱਕ ਨਹੀਂ ਬੋਲ ਰਹੀ ਆਮ ਆਦਮੀ ਪਾਰਟੀ। ਸੋ ਇਸ ਲਈ ਜੇ ਉਹ ਮਸਲਿਆਂ ਤੇ ਚੁੱਪ ਰਹੇ ਤੇ ਇਸ ਮਸਲੇ ਤੇ ਚੁੱਪ ਰਹਿ ਗਏ ਤਾਂ ਲੋਕ ਫਿਰ ਇਹਦੇ ਕੀ ਮਾਇਨੇ ਲਾਉਣਗੇ, ਹਿਸਾਬ ਲਾ ਲਓ ਜੀ। ਅੱਛਾ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਜਦੋਂ ਨਾ ਪਿੰਡਾਂ ਦੇ ਵਿੱਚ ਆਪਾਂ ਵੇਖੀਦਾ, ਜਦੋਂ ਲੀਡਰ ਵੋਟਾਂ ਮੰਗਣ ਆਉਂਦੇ ਆ ਤੇ ਜੇ ਕੋਈ ਵਿਰੋਧੀ ਪਾਰਟੀ ਦਾ ਆਵੇ, ਸੱਤਾਧਾਰੀਆਂ ਤੋਂ ਉਲਟ ਆਵੇ, ਦੂਜੀਆਂ ਧਿਰਾਂ ਦਾ ਆਵੇ, ਤਾਂ ਲੋਕ ਉਹਨੂੰ ਸ਼ਿਕਾਇਤਾਂ ਜਿਹੀਆਂ ਲਾਉਣ ਲੱਗ ਪੈਂਦੇ ਅਫਸਰਾਂ ਦੀਆਂ ਜਾਂ ਐਮਐਲਏ ਦੀਆਂ। ਇਹ ਜੀ ਕੰਮ ਨਹੀਂ ਕਰਾਉਂਦੇ, ਇਹ ਜੀ ਅਫਸਰ ਸਾਡਾ ਫਲਾਣਾ ਤਹਿਸੀਲਦਾਰ ਨਹੀਂ ਸਾਡੇ ਆਖੇ ਲੱਗਦਾ, ਪਟਵਾਰੀ ਐਂ ਕਰਦਾ, ਥਾਣੇਦਾਰ ਐਂ ਕਰਦਾ। ਮੇਨਲੀ ਪਿੰਡਾਂ ਦਾ 3 ਮਹਿਕਮਿਆਂ ਨਾਲ ਜ਼ਿਆਦਾ ਵਾਹ ਹੁੰਦਾ। ਅੱਛਾ, ਜਾਂ ਜੇ ਸੱਤਾਧਾਰੀ ਆਵੇ ਤਾਂ ਲੋਕ ਕਹਿੰਦੇ ਜੀ ਸਾਡੇ ਸਕੂਲ ਹੈ ਨਹੀਂ, ਸਾਡੇ ਹਸਪਤਾਲ ਹੈ ਨਹੀਂ, ਸਾਡਾ ਸਕੂਲ ਵੱਡਾ ਕਰਾ ਦਿਓ, ਐਂ ਕਰਾ ਦਿਓ, ਇਹ ਕਰਾ ਦਿਓ, ਆਹ ਲਿੰਕ ਰੋਡ ਬਣਵਾ ਦਿਓ। ਮਤਲਬ ਮੰਗਾਂ ਕਈ ਵਾਰੀ ਮੈਮੋਰੈਂਡਮ ਵੀ ਦਿੰਦੇ ਆ ਲੋਕ। ਕਿਸਾਨ ਜਥੇਬੰਦੀਆਂ ਨੇ ਥੋੜ੍ਹੇ ਜਿਹੇ ਹੋਰ ਜਾਗਰੂਕ ਕਰਤੇ, ਲੋਕ ਥੋੜ੍ਹਾ ਜਿਹਾ ਮੰਗ ਮਨਾਉਣ ਦੇ ਲਈ ਮਜਬੂਰ ਵੀ ਕਰਦੇ ਆ। ਪਰ ਆ ਘਟਨਾ ਤੇ ਚਾਨਣਾ ਪਾਇਓ ਥੋੜਾ ਜਿਹਾ। ਕਹਿੰਦੇ ਵੋਟਾਂ ਮੰਗਣਾ ਮੰਤਰੀ ਤੋਂ ਬੀਬੀ ਨੇ ਅਫੀਮ ਮੰਗ ਲਈ ਜੀ। ਪ੍ਰਵੀਨ ਜੀ, ਇਹ ਖਬਰ ਨਾ ਪੰਜਾਬ ਦੇ ਪਿੰਡਾਂ ਦੀ, ਪੰਜਾਬ ਦੇ ਘਰਾਂ ਦੀ ਦਰਦ ਦੀ ਕਹਾਣੀ ਹੈ। ਠੀਕ ਹੈ ਜੀ। ਇਹ ਇੱਕ ਮਾਂ ਵੱਲੋਂ ਇੱਕ ਮੰਤਰੀ ਮੂਹਰੇ ਆਪਣੇ ਪੁੱਤ ਲਈ ਮੰਗੀ ਫੀਮ ਦਾ ਮਸਲਾ ਨਹੀਂ ਹੈ। ਠੀਕ ਹੈ ਜੀ, ਠੀਕ ਹੈ। ਇਹ ਪੰਜਾਬ ਦੇ ਵਿੱਚ ਚਿੱਟਾ ਕਿਸ ਕਦਰ ਸਾਡੇ ਘਰਾਂ 'ਚ ਆ ਗਿਆ, ਜਵਾਕਾਂ ਦੀ ਨਸਾਂ 'ਚ ਉਤਰ ਗਿਆ, ਉਹਦੀ ਤਸਵੀਰ ਹੈ, ਜਿਹਨੂੰ ਲੈ ਕੇ ਮੁੱਖ ਮੰਤਰੀ ਸਟੇਜਾਂ ਤੋਂ ਤਕਰੀਰ ਕਰਦੇ ਰਹੇ ਨੇ ਕਿ ਮੈਂ ਸਰਿੰਜਾ ਖੋ ਕੇ ਟਿਫਨ ਫੜਾਊਂਗਾ। ਅੱਜ ਉਸੇ ਸਰਕਾਰ ਦੇ ਇੱਕ ਮੰਤਰੀ ਤੋਂ ਇੱਕ ਬੀਬੀ ਕਹਿੰਦੀ ਮੇਰੇ ਪੁੱਤ ਲਈ ਫੀਮ ਲਿਆ ਦੇ, ਉਹ ਚਿੱਟਾ ਮੰਗਦਾ, ਮੈਂ ਨਹੀਂ ਦੇ ਸਕਦੀ, ਤੂੰ ਫੀਮ ਦੇ ਦੇ। ਤੇ ਮੰਤਰੀ ਕਹਿੰਦਾ ਬੀਬੀ ਮੈਂ ਤੈਨੂੰ ਕਿੱਥੋਂ ਫੀਮ ਲਿਆ ਦਿਆਂ। ਉਹ ਕਹਿੰਦੀ ਜੀ ਮੇਰਾ ਪੁੱਤ ਮਰ ਗਿਆ, ਮੈਂ ਕਿੱਥੋਂ ਲਿਆਉਂਗੀ ਪੁੱਤ। ਜੀ ਜੀ। ਇਹ ਬਠਿੰਡਾ ਖੇਤਰ ਦੀ ਗੁਰਮੀਤ ਖੁੱਡੀਆਂ ਹੋਰਾਂ ਦੀ ਇੱਕ ਪਿੰਡ 'ਚ ਆਮਦ ਦੇ ਦੌਰਾਨ ਇੱਕ ਬੀਬੀ ਉਹਦੇ ਸਾਹਮਣੇ ਆਉਂਦੀ ਆ, ਕਹਿੰਦੀ ਮੇਰੇ ਪੁੱਤ ਨੂੰ ਨਸ਼ੇ ਨੇ ਖਾ ਲਿਆ, ਠੀਕ ਹੈ, ਮੈਂ ਉਹ ਤੋਂ ਨਸ਼ੇ ਤੋਂ ਛੁਟਕਾਰਾ ਚਾਹੁੰਦੀ ਆ ਤੇ ਉਹਦੇ ਲਈ ਉਹਨੂੰ ਮੈਂ ਫੀਮ ਦੇਣ ਲਈ ਤਿਆਰ ਆ ਤੇ ਫੀਮ ਦਾ ਪ੍ਰਬੰਧ ਕਰਾ ਦੇ ਮੇਰੇ ਲਈ। ਉਹ ਅੱਛਾ। ਮੰਤਰੀ ਕਹਿੰਦਾ ਬੀਬੀ ਆਪਾਂ ਤਾਂ ਨਸ਼ੇ ਖਤਮ ਕਰਨੇ ਆ, ਤੂੰ ਕਿਹੜੀਆਂ ਗੱਲਾਂ ਕਰੀ ਜਾਂਦੀਆਂ। ਕਹਿੰਦੀ ਫਿਰ ਜੇ ਨਸ਼ੇ ਖਤਮ ਕਰਨੇ ਆ ਠੇਕੇ ਕਾਹਨੂੰ ਖੋਲਿਆ ਤੁਸੀਂ, ਫਿਰ ਠੇਕੇ ਬੰਦ ਕਰ ਦੋ। ਇਹ ਇੱਕ ਪਿੰਡ ਦੀ ਸਧਾਰਨ ਬੀਬੀ ਦਾ ਸਵਾਲ ਹੈ ਜਿਹਦਾ ਮੰਤਰੀ ਕੋਲੇ ਜਵਾਬ ਨਹੀਂ ਹੋਣਾ। ਮੈਂ ਏਦਾਂ ਥੋੜਾ ਫੀਮ ਦੇ ਸਕਦਾ। ਕਹਿੰਦੀ ਫਿਰ ਸਾਨੂੰ ਮਨਜ਼ੂਰੀ ਦੇ ਦੇ, ਅਸੀਂ ਆਪਣੀਆਂ ਖੇਤਾਂ ਜਗਾ ਲੈਂਦੇ ਆ, ਸਾਡੇ ਜਵਾਕ ਚਿੱਟੇ ਨਾਲ ਤਾਂ ਨਹੀਂ ਮਰਨਗੇ। ਕਹਿੰਦੀ ਮੇਰਾ ਮੁੰਡਾ ਚਿੱਟੇ ਖਾਂਦਾ, ਚਿੱਟਾ ਮੰਗਦਾ, ਮੈਂ ਨਹੀਂ ਦੇ ਸਕਦੀ, ਕੀ ਨਾ ਕੁਛ ਵੇਚ ਬੈਠੇ ਆ, ਫੀਮ ਦੇ ਦੇ। ਉਹ ਕਹਿੰਦਾ ਮੈਂ ਨਹੀਂ ਲਿਆ ਕੇ ਦੇ ਸਕਦਾ। ਕਹਿੰਦੀ ਫਿਰ ਮੇਰਾ ਪੁੱਤ ਲਿਆ ਦੇਗਾ ਜਦੋਂ ਮਰ ਗਿਆ। ਸਹੀ ਗੱਲ, ਬਿਲਕੁਲ। ਮਤਲਬ ਇਹ ਦਰਦ ਪੰਜਾਬ ਦਾ ਪ੍ਰਵੀਨ ਜੀ ਮਹਿਸੂਸ ਕਰਕੇ ਦੇਖੋ। ਪਤਾ ਨਹੀਂ ਸਾਡੇ ਮੰਤਰੀਆਂ ਨੂੰ, ਲੀਡਰਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਕਿ ਪੰਜਾਬ ਕਿਸ ਸਪੀਡ ਚੋਂ ਲੰਘ ਰਿਹਾ। ਸੋ ਉਹਨਾਂ ਨੂੰ ਸਿਰਫ ਵੋਟਾਂ ਦੀ ਲਾਲਸਾ ਤੇ ਵੋਟਾਂ ਦੇ ਦੌਰਾਨ ਹਰ ਪਾਰਟੀ, ਸਵਾਲ ਇਸੇ ਪਾਰਟੀ ਦਾ ਨਹੀਂ ਹੈ, ਜੇ ਪਹਿਲਿਆਂ ਨੇ ਰਾਜ ਕੀਤਾ ਤਾਂ ਤੁਸੀਂ ਉਹਨਾਂ ਨੂੰ ਮਨਫੀ ਨਹੀਂ ਕਰ ਸਕਦੇ ਇਸ ਸਥਿਤੀ ਦੇ ਲਈ। ਬਿਲਕੁਲ ਸਹੀ। ਉਹ ਇਸ ਕਟਹਿਰੇ 'ਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਸਰਕਾਰ ਨਾਲੋਂ ਪਹਿਲਾਂ ਖੜਾਉਣੇ ਪੈਣੇ ਆ।
ਚਾਹੇ ਉਹ ਕਾਂਗਰਸੀ ਨੇ, ਚਾਹੇ ਅਕਾਲੀ ਨੇ, ਚਾਹੇ ਉਹਨਾਂ ਦੇ ਵਿੱਚ ਰਹਿ ਕੇ ਭਾਜਪਾਈਆਂ ਨੇ ਰਾਜ ਕੀਤਾ ਜੀ। ਬਿਲਕੁਲ ਸਹੀ ਹੈ। ਤੇ ਇਸੇ ਕਤਾਰ ਦੇ ਵਿੱਚ ਤੁਹਾਨੂੰ ਪੰਜਾਬ ਦੀ ਅਫਸਰਸ਼ਾਹੀ ਨੂੰ ਖਿਡਾਉਣਾ ਪੈਣਾ। ਜੇ ਅੱਜ ਮਾਵਾਂ ਮੰਤਰੀਆਂ ਮੂਹਰੇ ਝੋਲੀਆਂ ਅੱਡ ਕੇ ਆਪਣੇ ਪੁੱਤਾਂ ਲਈ ਮੌਤ ਦਾ ਸਮਾਨ ਮੰਗਦੀਆਂ ਨੇ, ਮਰਨ ਤੋਂ ਪਹਿਲਾਂ ਕੁਝ ਦਿਨ ਜੀ ਲਵੇ, ਉਹਨੂੰ ਨਸ਼ਾ ਹੀ ਮਿਲ ਜਾਵੇ ਚਾਹੇ। ਜੀ। ਮੈਂ ਪੰਜਾਬ ਦੇ ਉਹਨਾਂ ਪਿੰਡਾਂ ਦੀ ਸਥਿਤੀ ਤੋਂ ਵੀ ਵਾਕਿਫ ਹਾਂ ਕਿ ਜਿੱਥੇ ਪਤਾ ਹੈ ਕਿ ਚਿੱਟਾ ਉਹਦੇ ਲਈ ਜ਼ਹਿਰ ਆ, ਤਾਂ ਵੀ ਉਹਦਾ ਵੀ ਪ੍ਰਬੰਧ ਕਰਕੇ ਦੇਣ ਲਈ ਮਜਬੂਰ ਹੋਏ ਪਏ ਨੇ ਮਾਪੇ। ਜਵਾਕ ਉਹਨਾਂ ਤੋਂ ਤੜਫਦੇ ਦੇਖ ਨਹੀਂ ਹੁੰਦੇ। ਤੇ ਆਹ ਇੱਕ ਖਬਰ ਨੇ ਇੱਕ ਮੰਤਰੀ ਤੋਂ ਇੱਕ ਮਾਂ ਨੇ ਮੰਗੀ ਫੀਮ ਦੇ ਪੂਰੇ ਪੰਜਾਬ ਦੀ ਤਸਵੀਰ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ। ਬਹੁਤ ਅਫਸੋਸਜਨਕ ਪਹਿਲੂ ਹੈ ਇਹ, ਪਰ ਸਰਕਾਰਾਂ ਕੋਲ ਇਹਦਾ ਕੋਈ ਜਵਾਬ ਨਹੀਂ ਤੇ ਨਾ ਉਹ ਹੱਲ ਕਰਨਾ ਚਾਹੁੰਦੀਆਂ ਨੇ। ਉਹਨਾਂ ਦੀ ਲੜਾਈ ਸਿਰਫ 5 ਸਾਲਾ ਸੱਤਾ ਮੰਨਣ ਦੀ ਹੁੰਦੀ ਹੈ, ਇਹ ਤੋਂ ਵੱਧ ਕੇ ਕੁਛ। ਜੀ। ਤੇ ਆਪਾਂ ਗੱਲ ਕੀਤੀ ਸੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਕਾਂਗਰਸ ਦੀ, ਪਰ ਅੱਜ ਭਾਜਪਾ ਦੀ ਗੱਲ ਕਰੀਏ। ਸ਼ਰਮਾ ਜੀ, ਪੰਜਾਬ ਦੇ ਵਿੱਚ ਕਹਿੰਦੇ ਭਾਜਪਾ ਦੀ ਹਰ ਸੀਟ ਤੇ ਅੰਦਰੂਨੀ ਕਲੇਸ਼ ਹੈ, ਪਰ ਜਿਹੜਾ ਕੈਪਟਨ ਆ ਉਹ ਕਾਫੀ ਸਖਤ ਹੈ, ਪਰ ਕਹਿੰਦੇ ਮੋਦੀ ਡਰੋਂ ਚੁੱਪ ਹੈ। ਬਿਲਕੁਲ ਜੀ ਪ੍ਰਵੀਨ ਜੀ, ਭਾਰਤੀ ਜਨਤਾ ਪਾਰਟੀ ਦੇ ਅੰਦਰ ਕਿਹਾ ਜਾਂਦਾ ਜੀ ਕਿ ਬੜੇ ਨਿਯਮ ਪਾਲੇ ਜਾਂਦੇ ਨੇ, ਬੜੇ ਸਿਧਾਂਤ ਨੇ, ਬੜੇ ਐਥਿਕ ਨੇ ਜੀ, ਉਹ ਆਪਣੇ ਏਜੰਡੇ ਤੇ ਕਲੀਅਰ ਨੇ, ਹੈ ਨਾ। ਮਤਲਬ ਜੇ ਇੰਨੇ ਏਜੰਡੇ ਤੇ ਕਲੀਅਰ ਹੁੰਦੇ ਫਿਰ ਪੰਜਾਬ 'ਚ ਖੁੱਲ੍ਹ ਕੇ ਲੜ ਲੈਂਦੇ ਨਾ ਹਿੰਦੂਵਾਦ ਦੇ ਮੁੱਦੇ ਤੇ। ਫਿਰ ਕਿਸਾਨਾਂ ਨੂੰ ਪੜੋਸੀ ਵੀ ਜਾਂਦੇ ਹੋ ਤੇ ਮੂਹਰੇ ਬੜੇ ਮੂਹਰੇ ਧਰਨੇ ਵੀ ਲੱਗੇ ਨੇ। ਸਭ ਤੋਂ ਵੱਧ ਤਾਂ ਭਾਜਪਾਈਆਂ ਦੇ ਲਈ ਕਿਸਾਨੀ ਮਸਲੇ ਨਾਲ ਨਜਿੱਠਣਾ ਹੋ ਗਿਆ ਨਾ। ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਏਜੰਡਾ ਨਹੀਂਗਾ, ਫਿਰ ਲੜਦੇ ਆਪਣੇ ਏਜੰਡੇ ਤੇ। ਦੂਜੀਆਂ ਪਾਰਟੀਆਂ ਤੋਂ ਲੀਡਰ ਵੀ ਲਿਆਂਦੇ ਤੇ ਉਹ ਤੋਂ ਤੁਹਾਡਾ ਵਰਕਰ ਵੀ ਨਾਰਾਜ਼ ਹੈ, ਤੇ ਤੁਸੀਂ ਫਿਰ ਆਪਣੀ ਪਾਰਟੀ ਦੇ ਦਿੰਦੇ ਉਮੀਦਵਾਰਾਂ ਨੂੰ ਟਿਕਟਾਂ, ਆਪਣੇ ਪਾਰਟੀ ਦੇ ਲੀਡਰਾਂ ਨੂੰ ਦਿੰਦੇ ਟਿਕਟਾਂ ਕਿਉਂ ਦਿੱਤੀਆਂ? ਉਹਨਾਂ ਨਾਲ ਵੀ ਧੋਖਾ। ਸੋ ਇਸ ਸਥਿਤੀ ਦੇ ਵਿੱਚ ਭਾਜਪਾ ਦੇ ਅੰਦਰ ਅਜੇ ਲੀਡਰ ਬੋਲਦੇ ਨਹੀਂਗੇ। ਅੰਮ੍ਰਿਤਸਰ ਦੇ ਵਿੱਚ ਤਰਨਜੀਤ ਸੰਧੂ ਨੂੰ ਲਿਆਂਦਾ, ਉੱਥੋਂ ਦੇ ਸਥਾਨਕ ਲੀਡਰ ਕਹਿੰਦੇ ਜੀ ਇਹ ਸੀਟ ਕਦੇ ਅਸੀਂ ਜਿੱਤ ਕੇ ਦਿੰਦੇ ਰਹੇ ਹਾਂ ਭਾਜਪਾ ਨੂੰ, ਚਾਹੇ ਨਵਜੋਤ ਸਿੱਧੂ ਵੀ ਲਿਆ ਕੇ ਬਾਹਰੋਂ ਇੱਥੇ ਖੜਾ ਕੀਤਾ ਸੀ ਤਾਂ ਵੀ ਜਿਤਾਉਂਦੇ ਰਹੇ ਹਾਂ। ਤੇ ਫਿਰ ਤੁਸੀਂ ਕਦੇ ਜੇਤਲੀ ਲਿਆਂਦਾ, ਕਦੇ ਹਰਦੀਪ ਪੁਰੀ ਲਿਆਂਦਾ, ਹੁਣ ਤਰਨਜੀਤ ਸੰਧੂ ਲਿਆਂਦਾ, ਕਿ ਸਾਡੇ ਤੇ ਤਜਰਬੇ ਹੀ ਕਰੀ ਜਾਓਗੇ। ਇੱਥੇ ਲੀਡਰਸ਼ਿਪ ਕਹਿੰਦੀ ਸਾਡਾ ਕੀ ਬਣੂਗਾ। ਬਿਲਕੁਲ ਸਹੀ ਹੈ। ਉਹੀ ਥੋੜਾ ਅਨਿਲ ਜੋਸ਼ੀ ਵਰਗੇ ਅਕਾਲੀਆਂ 'ਚ ਗਏ ਨੇ ਫਿਰ। ਇਸ ਲਈ ਉੱਥੇ ਕਹਿੰਦੇ ਕਿ ਬਸ ਇੰਨਾ ਕਿ ਤਰਨਜੀਤ ਸੰਧੂ ਜੀ ਜੈ ਸ਼ੰਕਰ ਦਾ ਨੇੜਲਾ ਹੈ, ਤਰਨਜੀਤ ਸੰਧੂ ਮੋਦੀ ਦਾ ਨੇੜਲਾ ਹੈ, ਇਸ ਲਈ ਬੋਲੋ ਨਾ, ਚੁੱਪ ਰਹੋ। ਚੁੱਪੀ ਕਈ ਵਾਰ ਮਾਰ ਕਰਦੀ ਹੈ। ਹਾਂਜੀ ਬਿਲਕੁਲ। ਤੇ ਇਹਦਾ ਡਰ ਤਰਨਜੀਤ ਸੰਧੂ ਨੂੰ ਵੀ ਲੱਗਦਾ ਹੈ, ਇਹਦਾ ਡਰ ਬੀਬੀ ਪਰਨੀਤ ਕੌਰ ਨੂੰ ਵੀ ਲੱਗਦਾ। ਪਰਨੀਤ ਕੌਰ ਕਹਿੰਦੀ ਕਿ ਪਟਿਆਲੇ ਦੇ ਵਿੱਚ ਮੈਂ ਜੀ ਕਹਿੰਦੀ ਆਰਾਮ ਨਾਲ ਜਿੱਤ ਜਾਣਾ, ਮੇਰੇ ਤਾਂ ਲਹਿਰੇ ਬਹੁਤ ਆ ਜੀ। ਬੀਜੇਪੀ ਦਾ ਵਰਕਰ ਕਹਿੰਦਾ ਬੀਬੀ ਪਹਿਲਾਂ ਤਾਂ ਸਾਡੇ ਕੋਲ ਸੀਟ ਹੈ ਨਹੀਂ ਸੀ, ਜੇ ਹੁਣ ਆ ਗਈ ਤਾਂ ਤੂੰ ਬਾਹਰੋਂ ਆ ਗਈ ਜੀ। ਸਹੀ ਹੈ। ਅਕਾਲੀਆਂ ਦੇ ਉਮੀਦਵਾਰਾਂ ਨੂੰ ਵੋਟਾਂ ਪਵਾਈ ਜਾਂਦੇ ਸੀ, ਹੁਣ ਕਾਂਗਰਸੀ ਵਾਲੇ ਨੂੰ ਪਵਾ ਦਾਂਗੇ, ਫਿਰ ਸਾਡੀ ਵਾਰੀ ਕਦੋਂ ਆਈ? ਬੀਜੇਪੀ ਦਾ ਲੀਡਰ ਵੀ ਇਸ ਗੱਲ ਹੁਣ ਬੀਬੀ ਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਕਾਂਗਰਸੀ ਕੈਡਰ ਨਾਲ ਆਊਗਾ ਕਿ ਨਹੀਂ ਆਊਗਾ, ਬੀਜੇਪੀ ਵਾਲਾ ਮੈਨੂੰ ਭੁਗਤੂਗਾ ਕਿ ਨਹੀਂ ਭੁਗਤੂਗਾ। ਸਥਿਤੀ ਬੜੀ ਔਖੀ ਅੰਦਰ, ਬਾਹਰੋਂ ਦੇਖਣ ਨੂੰ ਬੜਾ ਲਾਲਚ ਕਰੇਗਾ। ਇਸੇ ਤਰ੍ਹਾਂ ਤੁਸੀਂ ਹੁਸ਼ਿਆਰਪੁਰ ਸੀਟ ਦੇਖ ਲਓ, ਅਗਲੇ ਘਰੇ ਹੀ ਸਾਂਪਲੇ ਨੇ ਹਲੇ ਪਾਇਆ ਵਾ ਪਲੇਸ, ਅਗਲਾ ਕਹਿੰਦਾ ਮੈਂ ਨਹੀਂ ਛੱਡਦਾ। ਜਾਇਆ ਜਾਖੜ ਸਾਹਿਬ ਵੀ ਇੰਚਾਰਜ ਵੀ ਸਾਰੇ, ਪਰ ਉਹ ਮੰਨਿਆ ਨਹੀਂ ਅਜੇ ਜੀ। ਉਹਦਾ ਡਰ ਸੋਮ ਪ੍ਰਕਾਸ਼ ਤੇ ਉਹਦੀ ਘਰ ਵਾਲੀ ਨੂੰ ਲੱਗ ਰਿਹਾ ਕਿ ਸਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ ਪਹਿਲੂ। ਬੇਸ਼ੱਕ ਗੁਰਦਾਸਪੁਰ ਸੀਟ ਉਹਨਾਂ ਨੇ ਆਪਣੇ ਮਤਲਬ ਕਿ ਕੈਡਰ ਨੂੰ ਚੋਂ ਦਿੱਤੀ ਹੈ, ਦਿਨੇਸ਼ ਬੱਬੂ ਨੂੰ ਦਿੱਤੀ ਹੈ। ਬੱਬੂ ਹਰੀ MLA ਵੀ ਰਹੇ ਨੇ, ਪਰ MP ਦੀ ਚੋਣ ਪਹਿਲੀ ਵਾਰ ਲੜ ਰਹੇ ਨੇ। ਤੇ ਉੱਥੋਂ ਜਿਹੜੇ ਹੋਰ ਦਾਅਵੇਦਾਰ ਸੀ ਉਹ ਅੰਦਰ ਖਾਤੇ ਨਾਰਾਜ਼ ਨੇ। ਉਦੋਂ ਮੁਰਲੀ ਕਤਾਰ ਦੇ ਆਪਣੇ ਆਪ ਨੂੰ ਸੀਨੀਅਰ ਦੱਸਣ ਵਾਲੇ ਗੁਰਦਾਸਪੁਰ ਕਹਿੰਦੇ ਸਾਡੀ ਤਾਂ ਵਾਰੀ ਨਹੀਂ ਆਈ। ਹੁਣ ਉਹ ਕੀ ਭੂਮਿਕਾ ਨਿਭਾਉਂਦੇ ਨੇ ਦੇਖਣ ਵਾਲੀ ਗੱਲ ਹੈ। ਲੁਧਿਆਣਾ ਰਵਨੀਤ ਬਿੱਟੂ ਕਹਿੰਦਾ ਕੱਲੀ ਗਲੀ ਦਾ ਪਤਾ, ਕੱਲੇ ਮੁਹੱਲੇ ਦਾ ਪਤਾ, ਕਹਿੰਦਾ ਮੈਨੂੰ ਪਤਾ ਕਿਹੜੀ ਦਿਨ ਟੱਪ ਕੇ ਕਿਵੇਂ ਵੋਟ ਪੈਣੀ ਆ, ਸਾਰਾ ਹਿਸਾਬ ਕਿਤਾਬ ਆ। ਤੇ ਭਾਜਪਾ ਕਹਿੰਦੇ ਕਿ ਠੀਕ ਹੈ, ਭਾਜਪਾਈ ਉੱਥੇ ਦਾ ਜਿਹੜਾ ਲੀਡਰਸ਼ਿਪ ਹੈ ਉਹ ਕਹਿੰਦੀ ਕਿ ਠੀਕ ਹੈ ਮਿੱਤਰਾ, ਕੋਈ ਗੱਲ ਨਹੀਂ ਕਿ 2 ਚੋਣਾਂ ਤੂੰ ਸਾਡੇ ਖਿਲਾਫ ਬੋਲ ਕੇ ਜਿੱਤੇ ਆ, ਸਾਨੂੰ ਭੰਡ ਕੇ ਜਿੱਤੇ ਆ, ਦਿੱਲੀ 'ਚ ਧਰਨਾ ਸਾਡੇ ਖਿਲਾਫ ਹੀ ਲਾ ਕੇ ਜੰਤਰ ਮੰਤਰ ਬੈਠਾ ਸੀ, ਤੇ ਹੁਣ ਸਾਤੋਂ ਹੀ ਵੋਟਾਂ ਭਾਲਦਾ। ਹਾਂਜੀ ਬਿਲਕੁਲ। ਬੇਸ਼ੱਕ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਪਟਿਆਲਾ ਇਹੀ ਜੀ ਸੀਟਾਂ ਨੇ ਜਿੱਥੇ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ 'ਚ ਹੈ, ਤੇ ਉਹ ਪ੍ਰਵਾਸੀ ਮਜ਼ਦੂਰ ਦੀ ਖਾਸੀ ਆਸ ਹੈ ਭਾਜਪਾ ਨੂੰ ਸਾਡੇ ਨਾਲ ਘੁੰਮੂਗਾ। ਲੁਧਿਆਣਾ ਹਿੰਦੂ ਵਪਾਰੀ ਵਰਗ ਬਹੁਤ ਵੱਡੀ ਗਿਣਤੀ 'ਚ ਹੈ, ਹੋ ਸਕਦਾ ਇਸ ਵਾਰ ਰਾਮ ਮੰਦਿਰ ਦੇ ਨਾਂ ਤੇ ਖਾਸੀ ਵੋਟ ਭਾਜਪਾ ਨੂੰ ਪਵੇ, ਪਰ ਕੀ ਭਾਜਪਾ ਦੀ ਲੀਡਰਸ਼ਿਪ ਉਹ ਵੋਟ ਭੁਗਤਾਉਣਾ ਚਾਹੁੰਦੀ ਹੈ ਭਾਜਪਾ ਨੂੰ? ਉਹ ਚਾਹੁੰਦੀ ਹੈ ਕਿ ਬਿੱਟੂ ਦੇ ਪੱਕੇ ਪੈਰ ਸਾਡੇ 'ਚ ਲੱਗਣ, ਬਾਹਰੋਂ ਆਵੇ ਤੇ ਜਿੱਤ ਜਾਵੇ। ਜੇ ਇਹਨਾਂ ਨਹੀਂ ਰਹਿਣਾ ਸੀ ਕਹਿੰਦੇ ਫਿਰ ਵੱਖਰੇ ਲੜਨ ਦਾ ਕੀ ਫਾਇਦਾ ਹੋਇਆ, ਕੱਲਿਆਂ ਲੜਨ ਦਾ ਕੀ ਫਾਇਦਾ ਹੋਇਆ? ਅਗਲੇ ਕਹਿੰਦੇ ਇਹ ਤਾਂ ਫਿਰ ਪਹਿਲਾਂ ਵੀ ਰਾਜ ਕਰੇ ਰਹੀ ਸੀ ਦੂਸਰੀ ਪਾਰਟੀਆਂ 'ਚ। ਸੋ ਇਸ ਲਈ ਭਾਜਪਾ ਦੇ ਲੀਡਰਸ਼ਿਪ 'ਚ ਅੰਦਰ ਖਾਤੇ ਖਾਸੀ ਤਲਖੀ ਤੇ ਨਾਰਾਜ਼ਗੀ ਹਰ ਸੀਟ ਤੇ ਦੇਖਣ ਨੂੰ ਮਿਲ ਰਹੀ ਹੈ। ਫਰੀਦਕੋਟ ਆ ਜਾਓ, ਹੰਸ ਅਗਲੇ ਕਹਿੰਦੇ ਕਿ ਕਿੱਥੋਂ ਤੁਰਿਆ ਤੇ ਕਿੱਥੇ ਨੂੰ ਚਲਿਆ ਤੇ ਫਿਰ ਇੱਥੇ ਆ ਗਿਆ।
ਅਗਲੇ ਕਹਿੰਦੇ ਕਿ ਸਾਡੀ ਤਾਂ ਫਿਰ ਸਥਾਨਕ ਲੋਕਾਂ ਦੀ ਕਦੇ ਵਾਰੀ ਓ ਨਹੀਂ ਆਉਣੀ। ਇਹੀ ਮਸਲਾ ਬਠਿੰਡੇ ਆ ਜੀ। ਉਹ ਕਹਿੰਦੇ ਜੀ ਪਹਿਲਾਂ ਵੀ ਸੀ। ਹੋਰ ਛੱਡੋ, ਬਠਿੰਡੇ ਦੇ ਵਿੱਚ ਭਾਜਪਾ ਦੇ ਵਰਕਰ ਤਾਂ ਵਰਕਰ ਜਿਹੜੇ ਬੀਬੀ ਪਰਮਪਾਲ ਕੌਰ ਸਿੱਧੂ ਤੋਂ ਪਹਿਲਾਂ ਆਏ ਨੇ ਭਾਜਪਾ 'ਚ, ਬਾਹਰਲੀਆਂ ਪਾਰਟੀਆਂ ਵਾਲੇ, ਉਹ ਵੀ ਕਹਿੰਦੇ ਕਿ ਆਹ ਕੀ ਹੋ ਗਿਆ। ਬਾਦਲ, ਫਿਰ ਸਰੂਪ ਚੰਦ ਸਿੰਗਲਾ, ਹਾਂਜੀ ਹਾਂਜੀ ਬਿਲਕੁਲ, ਫਿਰ ਸਾਡਾ ਕੀ ਬਣੂਗਾ। ਉਹ ਵੀ ਭਾਜਪਾ ਦਾ ਵਰਕਰ ਤਾਂ ਨਾਰਾਜ਼ ਹੋਊਗਾ ਹੀ ਹੋਊਗਾ। ਅਗਲੇ ਕਹਿੰਦੇ ਕਿ ਕੱਲ ਆਈ ਤੇ ਅੱਜ ਬੀਬੀ ਨੂੰ ਟਿਕਟ ਮਿਲ ਗਈ, ਨਾਰਾਜ਼ਗੀ ਉੱਥੇ ਵੀ। ਖਡੂਰ ਸਾਹਿਬ ਹਲਕਾ ਮੰਨਣ ਲਈ ਆਸਾਨ ਨਹੀਂ ਆ, ਅੰਦਰ ਖਾਤੇ ਖਾਸੀ ਖਿੱਚੋ ਤਾਂ ਹੋਣਾ। ਸੋ ਭਾਰਤੀ ਜਨਤਾ ਪਾਰਟੀ ਨੇ ਅਜੇ 4 ਟਿਕਟਾਂ ਐਲਾਨਣੀਆਂ ਜੀ, 9 ਸੀਟਾਂ ਐਲਾਨਣੀਆਂ, ਐਲਾਨਤੀਆਂ। 9 ਦੇ ਵਿੱਚੋਂ 4 ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਦਲ ਬਦਲੂ ਨੇ, ਜਿਨ੍ਹਾਂ 'ਚ ਪ੍ਰਨੀਤ ਹੈ, ਬਿੱਟੂ ਹੈ, ਜਲੰਧਰ ਸ਼ਸ਼ੀਰ ਰਿੰਕੂ ਹੈ ਨਾ, ਤੇ ਇਸੇ ਤਰ੍ਹਾਂ ਮਤਲਬ ਕਿ ਇਹ ਸੀਟਾਂ ਜਿਹੜੀਆਂ 4 ਬਾਹਰੋਂ ਲਿਆ ਕੇ ਦਿੱਤੀਆਂ। ਉਹ ਤੋਂ ਬਿਨਾਂ ਜਿਵੇਂ ਏਦਾਂ ਪਰਮਪਾਲ ਸਿੱਧੂ ਲਿਆਂਦੇ ਜਾਂ ਤਰਜੀਤ ਸੰਧੂ ਹੋਰੀ ਲਿਆਂਦੇ। ਸੋ ਇਸ ਲਈ 9 ਸੀਟਾਂ ਦੇ ਵਿੱਚੋਂ ਸਿਰਫ 2 ਸੀਟਾਂ ਨੇ ਜਿਹੜੀਆਂ ਆਪਣੀ ਲੀਡਰਸ਼ਿਪ ਚੋਂ ਅੰਦਰੋਂ ਦਿੱਤੀਆਂ ਨੇ, ਬੱਬੂ ਤੇ ਉਹਨੂੰ ਖਡੂਰ ਸਾਹਿਬ ਤੋਂ ਮੰਨਾ ਨੂੰ। ਪਰ 9 ਦੀਆਂ 9 ਤੇ ਹੀ ਕਲੇਸ਼ ਆ, ਜੇ 4 ਰਹਿੰਦੀਆਂ ਨੇ ਐਲਾਨਣੀਆਂ ਜੀ। ਹੁਸ਼ਿਆਰਪੁਰ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਫਰੀਦਕੋਟ, ਬਠਿੰਡਾ ਤੇ ਖਡੂਰ ਸਾਹਿਬ। ਸੋ ਬਸ ਇਹ ਹੈ ਕਿ ਭਾਜਪਾ ਦੇ ਅੰਦਰ ਖਾਤੇ ਇੱਕ ਡਰ ਜਾ ਹੁੰਦਾ। ਰਾਹੁਲ ਦਾ ਡਰ ਇੰਨਾ ਨਹੀਂ ਗਾ, ਇਸ ਲਈ ਬੋਲ ਲੈਂਦੇ ਨੇ। ਸੁਖਵੀਰ ਦੇ ਮੂਹਰੇ ਛੱਡ ਕੇ ਚਲ ਜਾਂਦੇ ਨੇ ਕਿ ਨਿਆਣਾ ਸਾਡੇ ਮੂਹਰੇ ਕੋਈ ਨਾ, ਹੈ ਨਾ। ਤੇ ਇੱਧਰ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਅਜੇ ਚਲੋ ਚੱਲੀ ਜਾਂਦਾ, ਇੱਧਰ ਤੋਂ ਚੱਲ ਜਾਓ, ਪਰ ਸੱਤਾ ਹੈਗੀ ਆ। ਪਰ ਭਾਜਪਾ 'ਚ ਇੱਕ ਤਾਂ ਲੱਗਦਾ ਕਿ ਕੇਂਦਰ ਸੱਤਾ ਹੈ, ਦੂਜਾ ਨੂੰ ਲੱਗਦਾ ਕਿ ਕੋਈ ਨਾ, ਸ਼ਾਂਤੀ ਰੱਖੋ ਇੱਥੇ, ਪਤਾ ਨਹੀਂ ਕਦੋਂ ਈਡੀ ਭੇਜ ਦੇਣ। ਸੋ ਇਹ ਡਰ ਅੰਦਰ ਵੀ ਹੈਗਾ। ਪਰ ਭਾਜਪਾ ਦੇ ਡਰ ਦੇ ਨਾਲ ਨਾਲ ਲੀਡਰਸ਼ਿਪ ਦੇ ਅੰਦਰ ਇੱਕ ਗੁੱਸਾ ਵੀ ਹੈਗਾ, ਤੇ ਉਹ ਗੁੱਸਾ ਕਿਸ ਕਦਰ ਭੁਗਤੂਗਾ, ਇਹ ਲੀਡਰਾਂ ਦੇ ਲਈ, ਉਮੀਦਵਾਰਾਂ ਦੇ ਲਈ ਚੁਣੌਤੀ ਬਣਿਆ ਹੋਇਆ। ਕਲੇਸ਼ ਅੰਦਰ ਖਾਸਾ ਭਾਜਪਾ ਦੇ। ਜੀ ਜੀ, ਆਪਾਂ ਨਾ ਜਿੱਦੇ ਪਹਿਲੋਂ ਪਹਿਲ ਦਲ ਬਦਲੂਆਂ ਬਾਰੇ ਚਰਚਾ ਕੀਤੀ ਸ਼ਰਮਾ ਜੀ, ਤੁਹਾਡੇ ਯਾਦ ਹੋਣਾ, ਉਹਦੇ ਆਪਾਂ ਇਹ ਗੱਲ ਕਹੀ ਸੀ ਕਿ ਪਹਿਲਾਂ 6-6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਫਲਾਣੇ ਬੰਦੇ ਨੂੰ ਟਿਕਟ ਮਿਲੂਗੀ, ਕਿਉਂਕਿ ਉਹ ਵਰਕਿੰਗ ਕਰ ਰਿਹਾ ਹੁੰਦਾ। ਕੋਈ ਬੰਦਾ ਚੱਲਦਾ ਨਾ ਬਲਾਕ ਪੱਧਰ ਤੋਂ, ਫਿਰ ਜ਼ਿਲ੍ਹਾ ਪੱਧਰ ਤੋਂ, ਫਿਰ ਹੌਲੀ ਹੌਲੀ ਫਿਰ ਉਹ MP ਪੱਧਰ ਤੇ ਜਾਂਦਾ ਸੀਗਾ, ਤੇ ਲੋਕਾਂ ਨੂੰ ਵੀ ਉਮੀਦ ਹੁੰਦੀ ਸੀ ਵੀ ਚਲੋ ਸਾਡੇ ਹਲਕੇ ਦਾ ਬੰਦਾ ਹੋਊਗਾ। ਇੰਨੀ ਕਿ ਚਲੋ ਠੀਕ ਸੀਗਾ ਸਿਸਟਮ ਜਿਹੜਾ ਸੈੱਟ। ਨਹੀਂ, ਅਗਲੇ ਦਾ ਮਾਹੌਲ ਬਣਿਆ ਹੁੰਦਾ ਸੀ, ਅਗਲਾ ਕੰਮ ਕਰਦਾ ਹੁੰਦਾ ਸੀ, ਲੋਕਾਂ ਨੂੰ ਹੁੰਦਾ ਸੀ ਕਿ ਯਾਰ ਇਹ ਦਾਅਵੇਦਾਰ ਹੈਗਾ। ਬਿਲਕੁਲ, ਜਿੱਤੇ ਨਾ ਜਿੱਤੇ, ਉਹਨੂੰ ਵੋਟ ਪਵੇ ਨਾ ਪਵੇ ਵੱਖਰੀ ਗੱਲ ਹੈ। ਪਿੰਡ ਦੇ ਵਿੱਚ ਨਿੱਤਰਿਆ ਹੋਇਆ ਤਾਂ ਦਿਖਦਾ ਸੀ ਨਾ, ਨਿੱਤਰਿਆ ਹੋਇਆ ਤਾਂ ਦਿਖਦਾ ਸੀ। ਬਿਲਕੁਲ, ਮਤਲਬ ਉਦੋਂ ਹੀ ਪਤਾ ਲੱਗਦਾ ਜਦੋਂ ਦਿੱਲੀ ਜਾਂਦੇ ਨੇ, ਪਰਨਾ ਜਾਂ ਪਾਉਂਦੇ ਨੇ ਤੇ ਟਿਕਟ, ਚੰਡੀਗੜ੍ਹ ਆਉਂਦੇ ਨੇ, ਸਰਕਾਰੀ ਕੋਠੀ 'ਚ ਜਾਂਦੇ ਨੇ, ਪਰਨਾ ਪਾਉਂਦੇ ਨੇ ਤੇ ਟਿਕਟ। ਹਾਂਜੀ, ਮਤਲਬ ਤਰੀਕਾ ਹੀ ਬਦਲ ਗਿਆ। ਹੁਣ ਤਾਂ ਲੋਕ ਕਹਿੰਦੇ ਨੇ ਕਿ ਲੋਕਾਂ ਨੂੰ ਤਾਂ ਬਾਅਦ ਦੀ ਗੱਲ ਹੈ, ਲੀਡਰਾਂ ਨੂੰ ਨਹੀਂ ਪਤਾ ਹੁੰਦਾ ਕਿ ਤੜਕੇ ਸਾਡੀ ਪਾਰਟੀ 'ਚ ਕਿਹਨੇ ਆ ਜਾਣਾ ਤੇ ਦੁਪਹਿਰ ਨੂੰ ਕਿਹਦੀ ਟਿਕਟ ਅਨਾਉਂਸ ਹੋ ਜਾਣੀ। ਤੁਸੀਂ ਇਹ ਦੇਖੋ ਕਿ ਦਲਵੀਰ ਗੋਲਡੀ ਦੀ ਗੱਡੀ ਦਿੱਲੀ ਨੂੰ ਚੱਲੀ ਸੀ, ਭਾਜਪਾ ਵਾਲੇ ਪਾਸੇ ਨੂੰ, ਚੰਡੀਗੜ੍ਹ ਮਟਕਾ ਚੌਂਕ ਤੋਂ ਘੁੰਮ ਕੇ ਕਿੱਧਰ ਨੂੰ ਚਲੀ ਗਈ। ਸੋ ਇਹ ਪਤਾ ਨਹੀਂ ਲੱਗਦਾ। ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧ ਗਏ, ਕਹਿੰਦੇ ਕਿ ਪੱਪੀ, ਬਿੱਟੂ, ਕਾਕਾ, ਟੀਨੂ, ਇਹ ਆਮ ਤੌਰ ਤੇ ਨਿੱਕੇ ਨਾਂ ਹੁੰਦੇ ਆ ਲੋਕਾਂ ਦੇ, ਪਰ ਕਹਿੰਦੇ ਇਹ ਵੀ ਚੋਣਾਂ ਲੜ ਰਹੇ ਨੇ ਪੰਜਾਬ ਦੇ ਚੋਣ ਪਿੰਡ ਦੇ ਵਿੱਚ। ਪੱਪੀ, ਬਿੱਟੂ, ਕਾਕਾ, ਟੀਨੂ, ਮਾਫ ਕਰਨਾ ਜੀ। ਪ੍ਰਵੀਨ ਜੀ, ਇਹ ਵੈਸੇ ਨਾ ਪਿਛਲੇ ਮਤਲਬ 70-75 ਦੇ ਦਹਾਕਿਆਂ ਤੋਂ ਬਾਅਦ ਦੀਆਂ ਇਹ ਗੱਲਾਂ ਨੇ ਕਿ ਜਦੋਂ ਆਪਣੇ ਘਰਾਂ 'ਚ ਛੋਟੇ ਨਾਮ, ਨਿਕਨੇਮ ਜਾਂ ਕਹਿ ਲਓ ਰੱਖਣੇ ਸ਼ੁਰੂ ਹੋਏ। ਪਹਿਲਾਂ ਏਦਾਂ ਨਹੀਂ ਹੁੰਦਾ ਸੀ। ਪਹਿਲਾਂ ਤਾਂ ਕਈ ਵਾਰ ਇਹ ਵੀ ਹੁੰਦਾ ਸੀ ਕਿ ਜੇ ਜਵਾਕ ਨੂੰ ਸਕੂਲ ਛੱਡਣਗੇ, ਦਾਦੇ ਨੇ ਜਿਹੜਾ ਨਾਂ ਲਿਖਾਤਾ ਉਹੀ ਲਿਖੋ ਗਿਆ, ਹੈ ਨਾ। ਸੋ ਐਂ ਵੀ ਚੱਲੀ ਜਾਂਦਾ ਸੀ, ਜਾਂ ਇੱਕੋ ਨਾਂ ਹੁੰਦਾ ਸੀ, ਉਸੇ ਨਾਂ ਨਾਲ ਪਛਾਣਦੀਆਂ। ਅੱਲਾਂ ਪਿੰਡਾਂ ਦੇ ਵਿੱਚ ਪੈ ਜਾਂਦੀਆਂ ਨੇ, ਉਹ ਇੱਕ ਵੱਖਰਾ ਪਹਿਲੂ ਆ। ਪਰ ਆਹ ਨਿਕਨੇਮ ਦਾ ਕਲਚਰ ਜਾਂ ਇਹ ਇੱਕ ਨਵਾਂ ਜਿਹਾ ਟ੍ਰੈਂਡ ਫੋਰਨਰ ਕਲਚਰ ਚੋਂ, ਸ਼ਹਿਰੀ ਕਲਚਰ ਚੋਂ, ਉਹ ਚੋਂ ਕਿਤੇ ਆਇਆ, ਹੈ ਨਾ। ਪਰ ਜਾਂ ਕਈ ਪਿੰਡਾਂ ਦੇ ਵਿੱਚ ਕਿਸੇ ਦੇ ਮਤਲਬ ਕੱਦ ਕਾਠ ਨੂੰ, ਰੰਗ ਰੂਪ ਨੂੰ ਲੈ ਕੇ ਕਈ ਵਾਰ ਏਦਾਂ ਚੱਲਦਾ ਰਹਿੰਦਾ ਨਾ। ਸੋ ਪਰ ਹੁਣ ਇਸ ਵਾਰ ਮੈਂ ਚੋਣ ਪਿੰਡ 'ਚ ਦੇਖ ਰਿਹਾ ਸੀਗਾ ਕਿ ਘੱਟੋ ਘੱਟ ਦਰਜਨ ਤੋਂ ਵੱਧ ਅਜਿਹੇ ਨਿਕਨੇਮ ਵਾਲੇ ਨੇ, ਜਿਨ੍ਹਾਂ ਨੂੰ ਮਤਲਬ ਕਿ ਤੁਸੀਂ ਕਹਿ ਲਓ ਕਿ ਬਿੱਟੂ ਵੀ ਚੋਣ ਲੜਦਾ, ਭਾਈ ਬੱਬੂ ਵੀ ਲੜ ਰਿਹਾ, ਪੱਪੀ ਵੀ ਹੈਗਾ, ਚੰਨੀ ਵੀ ਹੈਗਾ, ਕਾਕਾ ਵੀ ਹੈ, ਰਾਜਾ ਵੀ ਹੈ, ਸ਼ਹਿਰੀ ਵੀ ਹੈ, ਸੁੱਕੀ ਵੀ ਹੈ ਨਾ, ਮੰਨਾ ਵੀ ਹੈ, GP ਵੀ ਹੈ, ਟਿੰਨੂ ਵੀ ਹੈ, ਰਿੰਕੂ ਵੀ ਹੈ। ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਰਵਨੀਤ ਸਿੰਘ ਨੂੰ ਟਿਕਟ ਮਿਲੀ, ਤੁਸੀਂ ਕਹੋਗੇ ਜੀ ਕਿਹੜਾ? ਮੈਨੂੰ ਕਹਿਣਾ ਪੈਣਾ ਰਵਨੀਤ ਸਿੰਘ ਬਿੱਟੂ। ਜੇ ਸਟੇਜ ਤੋਂ ਕਹਿਣ ਕਿ ਹੁਣ ਚਰਨਜੀਤ ਸੰਬੋਧਨ ਕਰਨਗੇ, ਅਗਲੇ ਕਹਿਣਗੇ ਕਿਹੜਾ ਚਰਨਜੀਤ? ਦੱਸਣਾ ਪੈਂਦਾ ਕਿ ਚਰਨਜੀਤ ਸਿੰਘ ਚੰਨੀ, ਹੈ ਨਾ। ਉਹ ਜੇ ਕਹਿ ਦੇਣ ਲਓ ਜੀ ਪਵਨ ਸਾਡੀ ਪਾਰਟੀ 'ਚ ਸ਼ਾਮਲ, ਉਹ ਕਹਿਣਗੇ ਕਿਹੜਾ ਪਵਨ? ਨਹੀਂ ਜੀ, ਪਵਨ ਕੁਮਾਰ ਟੀਨੂ। ਫਿਰ ਅੱਛਾ ਕਹਿੰਦੇ ਹਾਂ। ਸੋ ਇਸ ਲਈ ਇਹ ਹੁਣ ਪਹਿਚਾਣ ਬਣ ਗਈ ਉਹਨਾਂ ਦੀ ਇਹਨਾਂ ਨਾਵਾਂ ਨਾਲ। ਕਾਗਜ਼ਾਂ 'ਚ ਦਸਤਾਵੇਜ਼ੀ ਤੌਰ ਤੇ, ਆਧਾਰ ਕਾਰਡ ਤੇ ਇੱਥੋਂ ਤੱਕ ਕਿ ਨਾਮਜ਼ਦਗੀਆਂ ਭਰਨ ਲੱਗੇ ਉਹਨਾਂ ਦੇ, ਇਹ ਹੋ ਸਕਦਾ ਇਹ ਨਿਕਨੇਮ ਨਾਲ ਨਾ ਲੱਗੇ ਹੋਣ, ਪਰ ਬੈਨਰਾਂ ਤੇ, ਬੋਰਡਾਂ ਤੇ, ਪੋਸਟਰਾਂ ਤੇ, ਸਟੇਜਾਂ ਤੇ ਇਹ ਨਾਮ ਹੀ ਪ੍ਰਚਲਿਤ ਨੇ। ਚੰਨੀ ਨੇ ਤਾਂ ਇਸ ਨੂੰ ਟੈਗ ਬਣਾਇਆ, ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਸੋ ਇਸ ਲਈ ਉਹ ਆਪਣੀ ਪਹਿਚਾਣ ਬਣ ਗਈ।
ਤੁਸੀਂ ਲੁਧਿਆਣੇ ਤੋਂ ਸ਼ੁਰੂ ਕਰ ਲਓ ਜੀ। ਰਵਨੀਤ ਸਿੰਘ ਬਿੱਟੂ, ਤੇ ਉਹਨੂੰ ਬਿੱਟੂ ਦੇ ਨਾਂ ਨਾਲੇ ਮਤਲਬ ਪਹਿਚਾਣ ਹੈ ਨਾ, ਤੇ ਬਿੱਟੂ ਦੇ ਸਾਹਮਣੇ ਜਿਹੜੇ ਖੜੇ ਨੇ ਉਹ ਵੀ ਪੱਪੀ ਤੇ ਰਾਜਾ ਨੇ। ਅਮਰਿੰਦਰ ਸਿੰਘ ਰਾਜਾ ਬੜਿੰਗ, ਅਮਰਿੰਦਰ ਸਿੰਘ ਬੜਿੰਗ ਹੈ ਤੇ ਉਹ ਰਾਜਾ ਘਰੋਂ ਤੁਰਿਆ ਜਾਂ ਕਿੱਥੋਂ ਤੁਰਿਆ, ਸਾਡਾ ਰਾਜਾ ਪੁੱਤ ਤੇ ਉਹ ਰਾਜਾ ਬਣ ਗਿਆ। ਹਾਂਜੀ ਹਾਂਜੀ। ਸੋ ਉਧਰ ਚੰਗਾ ਭਲਾ ਨਾਂ ਹੈ ਅਸ਼ੋਕ ਪ੍ਰਾਸ਼ਰ, ਪੱਪੀ ਪ੍ਰਾਸ਼ਰ ਦੇ ਨਾਲ ਅਗਲੇ ਦੀ ਪਹਿਚਾਣ। ਸੋ ਲੁਧਿਆਣੇ 'ਚ ਬਿੱਟੂ ਵੀ ਲੜੀ ਜਾਂਦਾ, ਰਾਜਾ ਵੀ ਲੜੀ ਜਾਂਦਾ ਤੇ ਪੱਪੀ ਵੀ ਮੈਦਾਨ 'ਚ ਹੈ। ਤੇ ਇਹ ਤੋਂ ਅੱਗੇ ਆ ਜਾਓ ਜੀ ਜਲੰਧਰ ਦੇ ਵਿੱਚ, ਟੀਨੂ ਵੀ ਆ ਉੱਥੇ, ਚੰਨੀ ਵੀ ਆ ਉੱਥੇ, ਉੱਥੇ ਰਿੰਕੂ ਵੀ ਹੈ। ਸੋ ਸੁਸ਼ੀਲ ਕੁਮਾਰ ਰਿੰਕੂ, ਪਵਨ ਕੁਮਾਰ ਟੀਨੂ ਤੇ ਚਰਨਜੀਤ ਚੰਨੀ। ਸੋ 3 ਨਾਮ ਇੱਥੇ ਵੀ ਨਿਕਨੇਮ ਵਾਲੇ ਹੈਗੇ ਨੇ, ਹੈ ਨਾ। ਇਹ ਤੋਂ ਗਾਂ ਨੂੰ ਆ ਜਾਓ ਤੁਸੀਂ ਗੁਰਦਾਸਪੁਰ ਵਾਲੇ ਪਾਸੇ ਆ ਜਾਓ, ਸਾਰੇ ਸੁਖਜਿੰਦਰ ਰੰਧਾਵਾ ਨੂੰ, ਸੁਖਜਿੰਦਰ ਰੰਧਾਵੇ ਦੇ ਨਾਂ ਨਾਲ ਰਾਜਨੀਤੀ ਦੇ ਵਿੱਚ ਚੰਗਾ ਨਾਮ ਹੈ, ਪਰ ਉਹਨਾਂ ਦੇ ਨੇੜਲੇ ਜਾਂ ਰਾਜਨੀਤਿਕ ਖੇਤਰ ਦੇ ਵਿੱਚ ਉਹਨਾਂ ਨੂੰ ਸੁੱਖੀ ਰੰਧਾਵੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਸੋ ਨਾਂ ਸੁੱਖੀ ਚੱਲਦਾ ਅਗਲਿਆਂ ਦਾ। ਸੋ ਇਸੇ ਤਰ੍ਹਾਂ ਤੁਸੀਂ ਸ਼ਹਿਰੀ ਕਲਸੀ, ਮਤਲਬ ਚੰਗਾ ਭਲਾ ਨਾਮ ਹੈ ਅਮਨ ਸ਼ੇਰ ਸਿੰਘ, ਪਰ ਸ਼ਹਿਰੀ ਸ਼ਬਦ ਚੱਲਦਾ। ਸ਼ਹਿਰੀ ਵੈਸੇ ਨਵਜੋਤ ਸਿੱਧੂ ਲਈ ਵੀ ਵਰਤਿਆ ਜਾਂਦਾ ਰਿਹਾ। ਸੋ ਸ਼ਹਿਰੀ ਕਲਸੀ ਦੇ ਨਾਂ ਨਾਲ ਮਸ਼ਹੂਰ ਹੈ। ਫਿਰ ਇਸੇ ਤਰ੍ਹਾਂ ਤੁਸੀਂ ਮੰਨਾ, ਮਨਜੀਤ ਸਿੰਘ ਹੋਰੀ ਮੰਨਾ ਦੇ ਨਾਂ ਨਾਲ ਮਸ਼ਹੂਰ ਨੇ। ਫਿਰ ਮੀਤ ਹੇਅਰ ਹੋਰੀ, ਮਤਲਬ ਕਿ ਉਹ ਇਸੇ ਨਾਂ ਤੋਂ ਗੁਰਮੀਤ ਸਿੰਘ ਮੀਥੇਅਰ, ਉਹ ਮੀਥੇਅਰ ਦੇ ਮੀਤ ਦੇ ਨਾਂ ਨਾਲ ਚੱਲਦੇ ਨੇ। ਗੁਰਪ੍ਰੀਤ ਸਿੰਘ ਜੀਪੀ ਦੇ ਨਾਂ ਨਾਲ ਮਸ਼ਹੂਰ ਨੇ। ਜਗਦੀਪ ਸਿੰਘ ਹੋਰੀ ਕਾਕਾ ਬਰਾੜ ਇਸ ਨਾਲ ਮਸ਼ਹੂਰ ਨੇ। ਹੋਰ ਛੱਡੋ ਜੀਤਮਿੰਦਰ ਸਿੱਧੂ ਹੋਰੀ, ਜੀਤਮਿੰਦਰ ਸਿੱਧੂ ਦੇ ਨਾਂ ਹੀ ਪ੍ਰਮਾਣਿਤ ਜ਼ਿਆਦਾਤਰ ਨੂੰ ਪਤਾ ਵੀ ਨਹੀਂ ਹੋਣਾ ਕਿ ਉਹਨਾਂ ਦੇ ਨੇੜਲੇ ਉਹਨਾਂ ਨੂੰ ਪੈਵੀ ਦੇ ਨਾਂ ਨਾਲ ਜਾਂ ਕਹਿੰਦੇ ਨੇ। ਸੋ ਇਸ ਤਰ੍ਹਾਂ ਇਸ ਵਾਰ ਇਹ ਨਾਮ ਵੀ ਖੂਬ ਚਰਚਾ 'ਚ ਨੇ ਕਿ ਸਾਡਾ ਬਿੱਟੂ ਵੀ ਚੋਣ ਲੜੂਗਾ, ਸਾਡਾ ਪੱਪੀ ਵੀ ਮੈਦਾਨ 'ਚ ਹੈ, ਸਾਡਾ ਕਾਕਾ ਵੀ ਹੈ ਗਿਆ, ਸਾਡਾ ਰਾਜਾ ਵੀ ਹੈ, ਲੈ ਸਾਡਾ ਟੀਨੂ ਪੁੱਤ ਵੀ ਹੈ, ਸਾਡਾ ਚੰਨੀ ਵੀ ਹੈ, ਸ਼ਹਿਰੀ ਤੇ ਸੁੱਖੀ ਵੀ ਨੇ। ਸੋ ਇਹ ਕਮਾਲ ਦੇ ਨਾਮ ਨੇ, ਪਰ ਇਹ ਪੰਜਾਬ ਦੇ ਵੋਟਰਾਂ ਨੇ 1 ਤਰੀਕ ਨੂੰ ਫੈਸਲਾ ਕਰਨਾ ਕਿ ਇਹਨਾਂ ਚੋਂ ਕਿਹੜਾ ਨਾਮ ਭਾਰਤ ਦੀ ਸੰਸਦ 'ਚ ਗੂੰਜੂਗਾ ਤੇ ਕਿਹੜਾ ਘਰਾਂ ਨੂੰ ਜਾ ਬੈਠੂਗਾ। ਬਿਲਕੁਲ ਸਹੀ ਹੈ। ਪਰ ਇੱਕ ਅਕਾਲੀ ਦਲ ਦੇ ਵਿੱਚ ਇੱਕ ਰਵਾਇਤ ਹੁੰਦੀ ਸੀ, ਪਿੰਡ ਦਾ ਨਾਂ ਚੱਲਦਾ ਹੁੰਦਾ ਸੀ ਨਾਲ ਲੀਡਰਾਂ ਦੇ। ਪ੍ਰਕਾਸ਼ ਸਿੰਘ ਬਾਦਲ ਆਪਣੇ ਨਾਮਾਂ ਦੇ ਨਾਲ ਗੋਤ ਲਾਉਣਾ ਜਾਂ ਪਿੰਡ ਦਾ ਨਾਮ ਲਾਉਣਾ, ਇੱਕ ਸਾਡਾ ਨਾ ਸੱਭਿਆਚਾਰਕ ਹੈ ਨਾ, ਮਤਲਬ ਆਪਣੀ ਹੋਂਦ ਨੂੰ, ਆਪਣੀ ਪਹਿਚਾਣ ਨੂੰ, ਆਪਣੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਦਾ ਇੱਕ ਮਤਲਬ। ਜੇ ਗੋਤ ਲਾਉਂਦਾ ਤਾਂ ਅਗਲਾ ਇਹ ਦਿਖਾਉਂਦਾ ਕਿ ਮੈਂ ਇਸ ਸਾਰੇ ਭਾਈਚਾਰੇ ਦੇ ਵਿੱਚੋਂ ਆ ਭਾਈ। ਜੇ ਪਿੰਡ ਦਾ ਲਾਉਣਾ ਤਾਂ ਆਪਣਾ ਅਗਲਾ ਖੇਤਰ ਨਾਲ, ਮੈਂ ਆਪਣੇ ਨਾਂ ਨਾਲ ਆਪਣਾ ਪਿੰਡ ਲਾਉਣਾ। ਸੋ ਦੀਪਕ ਸ਼ਰਮਾ ਚਨਾਤਲ ਹੈ ਨਾ, ਸੋ ਪ੍ਰੇਮ ਸਿੰਘ ਚੰਦੂ ਮਾਜਰਾ ਜਿਵੇਂ ਆਪਣੇ ਨਾਂ ਨਾਲ ਲਾਉਂਦੇ ਨੇ, ਉਹ ਆਪਣੇ ਗੁਰਚਰਨ ਸਿੰਘ ਟੌੜਾ ਨਾਂ ਲਾਉਂਦੇ ਨੇ, ਪ੍ਰਕਾਸ਼ ਸਿੰਘ ਬਾਦਲ ਪਿੰਡ ਦਾ ਨਾਂ ਲਾਉਂਦੇ ਨੇ। ਸੋ ਇਸ ਲਈ ਕਈ ਫਿਰ ਨਵਜੋਤ ਸਿੰਘ ਸਿੱਧੂ ਨਾਂ ਨਾਲ। ਪਰ ਆਹ ਜਿਹੜੇ ਨਿਕਨੇਮ ਨੇ ਇਹ ਇੱਕ ਵੱਖਰੀ ਉਹ ਮਤਲਬ ਕਲਾਸ ਦੇ ਵਿੱਚੋਂ ਆ, ਤੇ ਅੱਜ ਕੱਲ ਇਹ ਨਾਮ ਚਰਚਾ 'ਚ ਨੇ। ਵੈਸੇ ਅੱਜ ਕੱਲ ਇਹ ਨਾਮ ਹਰ ਘਰਾਂ 'ਚ ਤੁਹਾਨੂੰ ਮਿਲ ਜਾਂਦੇ ਆ। ਨਿਕਨੇਮ ਤਾਂ ਮਿਲ ਜਾਂਦੇ ਆ। ਕਾਂਗਰਸੀਆਂ ਦੇ ਨਾਂ ਦੇ ਨਾਲ ਜ਼ਿਆਦਾਤਰ ਗੋਤ ਲੱਗਦਾ ਸੁਣਦਾ ਸੀ, ਕਿਉਂਕਿ ਜਗਮੀਤ ਸਿੰਘ ਬਰਾੜ, ਹਰਚਰਨ ਸਿੰਘ ਬਰਾੜ, ਇਹ ਸਾਰੇ ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ, ਤ੍ਰਿਪਤਰਿੰਦਰ ਸਿੰਘ ਬਾਜਵਾ, ਇਹ ਸਾਰੇ ਜਿਵੇਂ ਸੁੱਖੀ ਰੰਧਾਵਾ ਤੁਸੀਂ ਜ਼ਿਕਰ ਕੀਤਾ। ਅਕਾਲੀ ਦਲ ਦੇ ਵਿੱਚ ਪਿੰਡ ਵਿਰਸਾ ਸਿੰਘ ਵਲਟੋਆ, ਸੇਵਾ ਸਿੰਘ ਸੇਖਵਾਂ, ਗੁਲਜ਼ਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ, ਪ੍ਰਕਾਸ਼ ਸਿੰਘ ਬਾਦਲ। ਪ੍ਰਵੀਨ ਜੀ, ਉਹਦੇ ਵਿੱਚ ਇਹ ਵੀ ਹੈ ਕਿ ਵੈਸੇ ਸਿੱਖ ਰਵਾਇਤ ਦੇ ਅਨੁਸਾਰ ਤੁਸੀਂ ਜਦੋਂ ਸਿੰਘ ਲਾ ਲਿਆ ਫਿਰ ਉਸ ਤੋਂ ਬਾਅਦ ਗੋਤ ਲਾਉਣਾ ਮਤਲਬ ਉਹਦੇ ਵਿੱਚ ਨਹੀਂ ਆਉਂਦਾ, ਪਰ ਫਿਰ ਵੀ ਚੱਲੀ ਜਾਂਦਾ ਅੱਜ ਕੱਲ। ਚੱਲੀ ਜਾਂਦਾ ਬਿਲਕੁਲ। ਤੇ ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ। ਪੰਜਾਬ ਦੇ ਕਹਿੰਦੇ ਹਰ ਵੋਟਰ ਨੂੰ ਵੋਟ ਪਾਉਣ ਦੇ ਲਈ ਘਰੋਂ ਘਰੀ ਆਵੇਗਾ ਸੱਦਾ। ਇੱਕ ਨਾ ਮਾਫ ਕਰਨਾ, ਮੈਂ ਤੁਹਾਡੀ ਟਿੱਪਣੀ ਨੂੰ ਥੋੜਾ ਹੋਰ ਰੋਕ ਰਿਹਾ ਥੋੜਾ ਜਿਹਾ। ਆਪਾਂ ਅਕਸਰ ਇਹ ਗੱਲ ਕਹਿਣੇ ਹੁੰਦੇ ਆ, ਆਪਾਂ ਪੜ੍ਹਦੇ ਵੀ ਆ ਕਿ ਡੈਮੋਕ੍ਰੇਸੀ ਦੇ ਵਿੱਚ ਚੋਣਾਂ ਫੈਸਟੀਵਲ ਹੁੰਦੀਆਂ ਨੇ ਤੇ ਲੋਕ ਇਹਦੇ ਵਿੱਚ ਖੁੱਲ ਕੇ ਭਾਗ ਲੈਂਦੇ ਨੇ। ਲੋਕਾਂ ਨੂੰ ਲੱਗਦਾ ਕਿ ਸਾਡਾ ਤਿਉਹਾਰ ਹੈ, ਪਰ ਆਪਾਂ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਹਾਂ ਜਾਂ ਕਿਵੇਂ ਸਾਡੇ 'ਚ ਸਿਆਸੀ ਸੂਝ-ਬੂਝ ਜਿਹੜੀ ਹੋਰ ਪਣਪਣੀ ਚਾਹੀਦੀ ਸੀ, ਹੋਰ ਆਉਣੀ ਚਾਹੀਦੀ ਸੀ, ਅਸੀਂ ਉਹਦੇ 'ਚ ਥੋੜਾ ਜਿਹਾ ਪਿੱਛੇ ਆ। ਵੋਟ ਪਾਉਣ ਦਾ ਸੱਦਾ ਆ ਰਿਹਾ, ਕੈਂਪ ਲੱਗ ਰਹੇ ਨੇ ਕਿ ਭਾਈ ਵੋਟ ਪਾਓ, ਜਦਕਿ ਵੋਟ ਪਾਉਣ ਦੀ ਅਹਿਮੀਅਤ ਤਾਂ ਇੱਕ ਨਾਗਰਿਕ ਨੂੰ ਆਪਣੇ ਆਪ ਹੀ ਪਤਾ ਹੋਣੀ ਚਾਹੀਦੀ ਹੈ ਕਿ ਮੇਰੀ ਵੋਟ ਦੀ ਕਿੱਡੀ ਵੱਡੀ ਅਹਿਮੀਅਤ ਹੈ। ਪਰ ਅਸੀਂ ਇਹਨੂੰ ਇੱਕ ਬੋਤਲ ਜਾਂ ਕੁਛ ਚੰਦ ਰੁਪਈਆਂ ਪਿੱਛੇ ਵੀ ਕਈ ਵਾਰੀ ਇਹਦੇ ਨਾਲ ਸਮਝੌਤਾ ਕਰ ਜਾਈਦਾ। ਪ੍ਰਵੀਨ ਜੀ, ਇਸ ਆਪਣੇ ਉੱਤਰੀ ਭਾਰਤ ਦੇ ਖੇਤਰ 'ਚ ਨਾ ਚੰਡੀਗੜ੍ਹ ਨੂੰ ਸਭ ਤੋਂ ਪੜ੍ਹਿਆ ਲਿਖਿਆ ਸ਼ਹਿਰ ਮੰਨਿਆ ਜਾਂਦਾ। ਜੇ ਲੋਕ ਸਭਾ ਦੇ ਹਿਸਾਬ ਨਾਲ ਮੰਨੀਏ ਤਾਂ ਲੋਕ ਸਭਾ ਹਲਕਾ ਵੀ ਹੈ ਇਹ, ਤੇ ਪੰਜਾਬ ਦੀ ਰਾਜਧਾਨੀ ਵੀ ਹੈ ਨਾ। ਪਰ ਤੁਸੀਂ ਇੱਥੇ ਅੰਦਾਜ਼ਾ ਲਾ ਲਓ ਕਿ ਸੈਕਟਰਾਂ ਚੋਂ ਜਿਹੜੇ ਆਪਣੇ ਮੈਨੂੰ ਪੜ੍ਹੀ ਲਿਖੀ ਐਲੀਟ ਕਲਾਸ ਕਹਿੰਦੇ ਸਭ ਤੋਂ ਘੱਟ ਵੋਟ ਪਾਉਣ ਨਿਕਲਦੀ ਹੈ। ਫਿਰ ਕੀ ਕਰਨੀ ਇਹ ਜੀ ਸਮਝ।
ਕਲੋਨੀਆਂ ਚੋਂ ਧੜਾ ਵੋਟ ਨਿਕਲਦੀ ਹੈ। ਹੁਣ ਉਹ ਕਿਵੇਂ ਨਿਕਲਦੀ ਆਪਾਂ ਨੂੰ ਇਹ ਵੀ ਪਤਾ। ਬਿਲਕੁਲ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀ ਵੋਟ ਪੈਂਦੀ ਆ ਉਹ ਸਰਪੰਚ ਦੇ ਕਹੇ ਤੇ, ਪੰਚ ਦੇ ਕਹੇ ਤੇ, ਰਿਸ਼ਤੇਦਾਰੀ ਦੇ ਕਹੇ ਤੇ ਆਪਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਉਨੀ ਨਹੀਂ ਪਾਉਣ ਜਾਂਦੇ। ਇੱਕ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਅਸੀਂ ਸੱਥ 'ਚ ਬੈਠ ਕੇ, ਬੱਸ 'ਚ ਬੈਠ ਕੇ, ਚੌਂਕ 'ਚ ਬੈਠ ਕੇ, ਖੇਤਾਂ ਦੀਆਂ ਵੱਟਾਂ ਤੇ ਬੈਠ ਕੇ ਭੰਡ ਤਾਂ ਲੈਣਾ ਸਿਸਟਮ ਨੂੰ। ਪਰ ਜਦੋਂ ਫੈਸਲੇ ਕੁੱਲ ਦੀ ਵਾਰੀ ਆਉਂਦੀ ਅਸੀਂ ਉਹ ਤੇ ਕਹਿੰਦੇ ਛੱਡੋ, ਆਪਣੀ ਵੋਟ ਨਾਲ ਕੀ ਫਰਕ ਪੈਣ ਲੱਗਿਆ। ਪਰ ਇੱਕ ਵੋਟ ਨਾਲ ਫਰਕ ਪੈਂਦਾ। ਇਸ ਲਈ ਤੁਹਾਡੀ ਗੱਲ ਦਰੁਸਤ ਹੈ। ਤੇ ਪੰਜਾਬ ਦੇ ਵਿੱਚ ਇਸ ਵਾਰ ਚੋਣ ਕਮਿਸ਼ਨ ਨੇ ਇਹ ਤਹੀਆ ਕੀਤਾ ਕਿ ਅਸੀਂ 70% ਦੀ VOTING ਦਾ ਟੀਚੇ ਨੂੰ ਛੂਹਣਾ। ਠੀਕ ਹੈ ਜੀ। ਵੈਸੇ ਤਾਂ ਇਹ ਭਾਰਤੀ ਚੋਣ ਕਮਿਸ਼ਨ ਹੁਣ ਅੰਕੜੇ ਬਦਲ ਕੇ ਖੇਡਣ ਲੱਗ ਪਿਆ। ਉਹ ਪਤਾ ਨਹੀਂ ਕਿੰਨੀ ਸੱਚੀ ਹੈ ਕਿੰਨੀ ਝੂਠੀ, ਮੈਂ ਪੂਰੇ ਅੰਕੜੇ ਜਲਦੀ ਤੁਹਾਡੇ ਸਾਹਮਣੇ ਰੱਖੂੰਗਾ। ਜਿਹੜੇ ਕਹਿ ਰਹੇ ਸੀ ਪਹਿਲੇ 2 ਗੇੜਾਂ 'ਚ ਵੋਟ ਘੱਟ ਪਈ ਆ, ਹੁਣ ਅਚਾਨਕ ਪਤਾ ਲੱਗ ਰਿਹਾ ਜੀ ਵੋਟ % ਵੱਧ ਗਈ। ਅੱਛਾ, ਠੀਕ ਆ। ਹੁਣ ਅਪਡੇਟ ਆ ਰਹੀ ਹੈ ਉਹਦੇ ਵਿੱਚ। ਉੱਥੇ ਸਵਾਲ ਖੜੇ ਹੋ ਰਹੇ ਨੇ ਕਿ ਕਿਤੇ ਇਹ ਉਹੀ EVM ਵਾਲਾ ਖੇਲਾ ਤਾਂ ਨਹੀਂ ਕੋਈ ਹੋ ਰਿਹਾ। ਇੱਥੇ ਇਹ ਫਿਕਰਮੰਦੀ ਹੈ ਕਿ 12 10 20 ਦਿਨਾਂ ਬਾਅਦ ਤੁਸੀਂ ਕਹੋ ਜੀ ਹੁਣ ਵੋਟ % ਵੱਧ ਆ ਗਈ, ਇੰਨੇ ਦਿਨਾਂ ਬਾਅਦ ਅੰਕੜੇ ਆਉਂਦੇ ਨੇ। ਸੋ ਹੁਣ ਤਾਂ EVM ਰਾਹੀਂ ਹੈ, ਜਦ ਤੁਰੰਤ ਪਤਾ ਲੱਗਦਾ ਜੀ ਜਮਾ ਕਰਾਉਣ ਲੱਗੀ। ਸੋ ਇਸ ਲਈ ਉੱਥੇ ਸਵਾਲ ਹੈਗਾ, ਮੈਂ ਉਹ ਪੂਰੇ ਅੰਕੜਿਆਂ ਤੱਕ ਫੇਰ ਆਊਂਗਾ ਇੱਕ ਵਾਰ ਸਾਹਮਣੇ। ਪਰ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਨੇ ਤਹੀਆ ਕੀਤਾ ਜੀ ਕਿ ਅਸੀਂ 70% VOTING ਦਾ ਟੀਚਾ ਛੂਹਣਾ ਹੈ। ਉਹਦੇ ਲਈ ਵੈਸੇ ਤਾਂ ਇਸ ਵਾਰ ਇੱਕ ਨਵਾਂ ਪਹਿਲੂ ਹੈ ਕਿ ਜੇ ਬਜ਼ੁਰਗ ਨੇ ਜ਼ਿਆਦਾ ਤਾਂ ਉਹਨਾਂ ਨੂੰ ਘਰੋਂ ਵੀ ਆਨਲਾਈਨ ਵੋਟ ਪੈਣ ਦਾ ਇੱਕ ਸ਼ੁਰੂ ਹੋਇਆ ਸਿਸਟਮ। ਪਰ ਜਿਹੜਾ ਆਮ ਵੋਟਰ ਹੈ ਉਹ ਪੋਲਿੰਗ ਬੂਥ ਤੱਕ ਆਵੇ, ਉਹਦੇ ਲਈ ਪੰਜਾਬ ਦੇ ਚੋਣ ਕਮਿਸ਼ਨ ਨੇ ਬਕਾਇਦਾ DCਆਂ ਨਾਲ, ਹੇਠ ਦੇ ਚੋਣ ਅਧਿਕਾਰੀਆਂ ਨਾਲ ਰਾਬਤਾ ਕਰਕੇ ਹਰ ਵੋਟਰ ਦੇ ਘਰੇ ਸੱਦਾ ਪੱਤਰ ਪਹੁੰਚਾਉਣ ਦੀ ਤਿਆਰੀ ਕੀਤੀ ਹੈ ਕਿ ਉਹਨਾਂ ਨੂੰ ਘਰੇ ਸੱਦਾ ਪੱਤਰ ਪਹੁੰਚੇ ਤੇ ਉਹਨੂੰ ਕਿਹਾ ਜਾਵੇ ਕਿ ਤੁਸੀਂ ਜ਼ਰੂਰ ਆ। ਤੇ ਉਧਰ ਹਰ ਪੋਲਿੰਗ ਸਟੇਸ਼ਨ ਦੇ ਬਾਹਰ ਟੈਂਟ ਲੱਗੂਗਾ, ਕੁਰਸੀਆਂ ਲੱਗਣਗੀਆਂ, ਕੂਲਰ ਲੱਗੂਗਾ, ਮਿੱਠੇ ਪਾਣੀ ਦੀ ਰੂਹ ਅਫਜ਼ੀ ਵਾਲੀ ਛਬੀਲ ਲੱਗੂਗੀ। ਉਹਨਾਂ ਦੇ ਲਈ ਸਾਰਾ ਉਹ ਪ੍ਰਬੰਧ ਹੋਊਗਾ ਤਾਂ ਕਿ, ਕਿਉਂਕਿ ਗਰਮੀ ਬਹੁਤ ਹੋਣੀ ਉਸ ਸਮੇਂ, ਜੂਨ ਹੈ। ਬਿਲਕੁਲ। ਸੋ ਉਹ ਵੀ ਸਾਰੇ ਪ੍ਰਬੰਧ ਨੇ। ਤੇ ਇੱਧਰ ਆ ਸੱਦੇ ਪੱਤਰ ਦੇ ਰਾਹੀਂ ਇਹ ਵੀ ਕੋਸ਼ਿਸ਼ ਹੈ ਕਿ ਏਦਾਂ ਲੱਗੇ ਅਗਲੇ ਨੂੰ ਕਿ ਮੈਨੂੰ ਅਚੇਚਾ ਸੱਦਾ ਆਇਆ। ਸੋ ਉਹਦੇ ਉੱਤੇ QR ਕੋਡ ਹੋਏਗਾ ਪ੍ਰਵੀਨ ਜੀ। ਉਹ QR ਕੋਡ ਨੂੰ ਸਕੈਨ ਕਰਕੇ ਤੁਸੀਂ ਆਪਣੇ ਪੋਲਿੰਗ ਬੂਥ, ਪੋਲਿੰਗ ਸਟੇਸ਼ਨ ਦੀ ਜਾਣਕਾਰੀ ਵੀ ਲੈ ਸਕੋਗੇ। ਇੱਕ ਨਵੇਕਲੀ ਪਹਿਲ ਕਦਮੀ ਹੈ। ਇਹਦੇ ਨਾਲ ਕਿੰਨਾ ਚੋਣ ਕਮਿਸ਼ਨ 70% ਪਹੁੰਚਦਾ ਇਹ ਦੇਖਦੇ ਹਾਂ। ਜੇ ਘੱਟ ਵੱਧ ਰਹਿੰਦਾ ਫਿਰ ਹੋ ਸਕਦਾ ਕਿ ਭਾਜਪਾ ਦੇ ਕਹੇ ਤੇ ਚੋਣ ਕਮਿਸ਼ਨ ਕੋਈ ਖੇਡ ਲਵੇ, ਇਹ ਵੀ ਨਹੀਂ ਪਤਾ। ਜੀ ਬਿਲਕੁਲ। ਸੰਭਾਵਨਾਵਾਂ ਤਾਂ ਰਹਿੰਦੀਆਂ ਹੀ ਨੇ ਹਮੇਸ਼ਾ ਸ਼ਰਮਾ ਜੀ। ਪਰ ਸ਼ਰਮਾ ਜੀ, ਮੈਂ ਸੋਚ ਰਿਹਾ ਸੀ ਜਦੋਂ ਤੁਸੀਂ ਤਫਸੀਲ ਤੇ ਚਰਚਾ ਕਰ ਰਹੇ ਸੀ, ਤਫਸੀਲ ਦੇ ਨਾਲ, ਕਿ ਜੇਕਰ ਅਸੀਂ ਇੱਕ ਕਾਮਨ ਬੰਦੇ ਨੂੰ, ਆਮ ਬੰਦੇ ਨੂੰ ਸਿਸਟਮ ਦਾ ਹਿੱਸੇਦਾਰ ਬਣਾਇਆ ਹੁੰਦਾ, ਜੇਕਰ ਉਹਨੂੰ ਅਹਿਸਾਸ ਕਰਾਇਆ ਹੁੰਦਾ ਕਿ ਭਾਈ ਤੂੰ ਇਸ ਸਿਸਟਮ ਦਾ ਹਿੱਸੇਦਾਰ ਹੈ, ਤੂੰ ਜਿੱਥੇ ਕਿਤੇ ਵੀ ਤੈਨੂੰ ਲੋੜ ਪਊਗੀ ਸਰਕਾਰ, ਸਿਸਟਮ ਤੇਰੇ ਨਾਲ ਖੜਾ ਹੈ। ਪਰ ਇੱਥੇ ਤਾਂ ਸਰਕਾਰਾਂ ਸ਼ੋਸ਼ਣ ਕਰ ਰਹੀਆਂ ਨੇ, ਸਿਸਟਮ ਵੀ ਸ਼ੋਸ਼ਣ ਕਰ ਰਿਹਾ, ਡੀਮੋਰਲਾਈਜ਼ ਕਰਤਾ ਨਾ ਉਹਨੂੰ ਗਿਣੇ ਨਹੀਂ ਜਾਂਦਾ। ਵਿੱਚ ਕੁਛ ਕੁ ਲੋਕਾਂ ਦੇ ਹੱਥ ਦੇ ਵਿੱਚ ਹੈ ਜਿਹੜੀ ਉੱਪਰਲੀ, ਜਿਵੇਂ ਤੁਸੀਂ ਐਲੀਟ ਕਲਾਸ ਦਾ ਹਵਾਲਾ ਦਿੱਤਾ, ਉਹ ਚਾਹੇ ਉੱਪਰਲੇ ਪੈਸੇ ਕਰਨੀ ਲੋਕ ਹੋਣ, ਚਾਹੇ ਉਹ ਸਾਖਰਤਾ ਕਰਨੀ ਉੱਪਰਲੇ ਲੋਕ ਹੋਣ, ਚਾਹੇ ਉਹ ਮਤਲਬ ਸਿਆਸਤਦਾਨ ਹੋਣ, ਸਾਡੇ ਇਹੀ ਮੰਨ ਰਹੇ ਨੇ। ਇਹਨਾਂ ਨੂੰ ਪਤਾ ਸਕੀਮਾਂ ਦਾ। ਆਮ ਬੰਦੇ ਜਿਹੜੇ ਲੋਕ ਉੱਤੇ ਸਵਾਲ ਖੜਾ ਹੁੰਦਾ ਕਿ ਇਹਨਾਂ ਨੇ ਵੋਟ ਵੇਚਤੀ, ਹਾਂਜੀ ਉਹਨਾਂ ਦਾ ਤਰਕ ਬੜਾ ਕਮਾਲ ਦਾ। ਉਹ ਕਹਿੰਦੇ ਕਿ ਬਾਈ ਮੁੜ ਕੇ 5 ਸਾਲ ਤਾਂ ਇਹਨਾਂ ਨੇ ਸ਼ਕਲ ਨਹੀਂ ਦਿਖਾਉਣੀ, ਅੱਜੇ ਆਏ ਨੇ। ਸਾਨੂੰ ਜਾਣ ਨਹੀਂ ਦਿੰਦੇ ਪੁਲਿਸ। ਅਸੀਂ ਚੰਡੀਗੜ੍ਹ ਨਹੀਂ ਆਉਣ ਦਿੰਦੀ ਪੰਜਾਬ ਦੇ ਲੋਕਾਂ ਨੂੰ, ਤੁਸੀਂ ਇਹ ਦੇਖੋ। ਹਾਂਜੀ ਬਿਲਕੁਲ। ਅਸੀਂ ਰਾਜਧਾਨੀ 'ਚ ਧਰਨਾ ਨਹੀਂ ਲਾ ਸਕਦੇ। ਭਲੀਆਂ ਜਥੇਬੰਦੀਆਂ ਚੰਡੀਗੜ੍ਹ 'ਚ ਆ ਕੇ ਆਪਣੀ ਮੰਗ ਨਹੀਂ ਰੱਖ ਸਕਦੀਆਂ। ਕੱਲ ਮੁੱਖ ਮੰਤਰੀ ਸਾਹਿਬ ਰੋਡ ਸ਼ੋਅ ਕਰ ਰਹੇ ਸੀਗੇ ਹੁਸ਼ਿਆਰਪੁਰ ਦੇ ਲਈ, ਗੁਰਪ੍ਰੀਤ GP ਦੇ ਲਈ, ਫਤਿਹਗੜ੍ਹ ਸਾਹਿਬ ਦੇ ਖੇਤਰ ਦੇ ਲਈ। ਬਾਜ਼ਾਰ ਬੰਦ ਕਰਾਤੇ, ਪੁਲਿਸ ਖੜਾਤੀ। ਇਹ ਰੋਡ ਸ਼ੋਅ ਹੈ। ਆਮ ਯੂਨੀਅਨਾਂ ਜਿਹੜੀਆਂ ਮੰਗ ਪੱਤਰ ਦੇਣਾ ਚਾਹੁੰਦੀਆਂ ਸੀ ਨਜ਼ਰਬੰਦ ਕਰਤਾ, ਘਰਾਂ 'ਚ ਕੈਦ ਕਰ ਲਿਆ। ਇੱਥੋਂ ਅੰਦਾਜ਼ਾ ਲਾ ਲਓ ਫਿਰ ਇਹਦਾ ਮਤਲਬ ਕਿ ਜਦੋਂ ਲੋਕਾਂ ਨੂੰ ਇਹ ਲੱਗਦਾ ਕਿ ਇਹ ਤਾਂ ਸਭ ਤੋਂ ਦੂਰ ਨੇ, ਅੱਜੇ ਆਏ ਨੇ, ਅੱਜ ਜਿੰਨਾ ਝੂਠ ਹੁੰਦਾ ਝੂਠ ਲਓ, ਫਿਰ ਅਗਲੀ ਸਥਿਤੀ 'ਚ ਆ ਜਾਂਦੇ ਨੇ। ਪਰ ਤੁਸੀਂ ਇਹ ਦੇਖੋ, ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਕੀਤੀ, ਹੁਣ ਗੱਲ ਥੋੜੀ ਲੰਬੀ ਹੋ ਜਾਣੀ ਹੈ। ਜਿਵੇਂ ਨਾ ਉਹਨਾਂ ਦੀ ਕਾਰ ਤੋਂ ਜਨਤਾ ਕਈ ਫੁੱਟ ਦੂਰ, ਮਤਲਬ ਕਹਿਣ ਨੂੰ ਕਲੇਮ ਕਰਨਾ ਕਿ ਅਸੀਂ 3 ਕਰੋੜ ਲੋਕਾਂ ਦੇ ਲੀਡਰ ਹਾਂ, ਪਰ ਜਦੋਂ ਜਨਤਾ ਦੇ ਵਿੱਚ ਜਾਣਾ ਉਦੋਂ ਕਈ ਫੁੱਟ ਦੀ ਦੂਰੀ ਤੇ ਕਈ ਲੇਅਰਾਂ ਪੁਲਿਸ ਦੀਆਂ। ਪ੍ਰਧਾਨ ਮੰਤਰੀ ਸਾਹਿਬ ਦੀ ਇੱਕ ਰੈਲੀ ਦੇਖੀ ਸ਼ਰਮਾ ਜੀ, ਮੈਂ ਕੱਲ ਪਰਸੋਂ ਉਹਨਾਂ ਦੀ ਸਪੀਚ ਸੁਣ ਰਿਹਾ ਸੀਗਾ। ਤਕਰੀਬਨ 80-90 ਫੁੱਟ ਦੂਰ ਕੁਰਸੀਆਂ ਲੱਗੀਆਂ ਨੇ, 80-90 ਫੁੱਟ। ਪ੍ਰਵੀਨ ਜੀ, ਮੈਂ ਜਦੋਂ ਪੱਤਰਕਾਰੀ ਸ਼ੁਰੂ ਕੀਤੀ ਸੀ, ਉਹਨਾਂ ਦਿਨਾਂ ਤੋਂ ਬਾਅਦ 1-2 ਕਾਂਡ ਇਹੋ ਜਿਹੇ ਵਾਪਰੇ ਸੀ ਕਿ ਲੀਡਰਾਂ ਦੇ ਉੱਤੇ ਜੁੱਤੇ ਸੁੱਟੇ ਗਏ ਸੀ। ਉਸ ਤੋਂ ਬਾਅਦ ਰਾਤ ਨੂੰ ਜਿਹੜੀ ਸਟੇਜ ਲੱਗਦੀ ਸੀ, ਜਿੱਥੇ ਵੀ ਰੈਲੀ, ਕੋਈ ਸਮਾਗਮ, ਕੋਈ ਸਰਕਾਰੀ ਇਵੈਂਟ ਹੋਣਾ, ਤੇ ਉੱਥੇ ਫਿਰ ਪੰਜਾਬ ਪੁਲਿਸ ਦੇ ਸਭ ਤੋਂ ਤਕੜੇ, ਲੰਬੇ ਤੇ ਨੌਜਵਾਨ ਨੂੰ ਲਿਆ ਕੇ ਖੜਾਇਆ ਜਾਂਦਾ ਸੀ ਕਿ ਜੁੱਤੀ ਸਿੱਟ ਕੇ ਦੇਖ ਸਟੇਜ ਕਰਨੀ। ਇਹ ਪ੍ਰੈਕਟਿਸ ਹੁੰਦੀ ਸੀ ਰਾਤ ਨੂੰ ਜੀ, ਕਿੰਨੀ ਕੁ ਦੂਰ ਜਾਂਦੀ ਹੈ। ਜਿੰਨੀ ਦੂਰ ਤੋਂ ਜੁੱਤੀ ਸਟੇਜ ਤੱਕ ਨਹੀਂ ਪਹੁੰਚਦੀ ਸੀ, ਫਿਰ ਉੱਥੇ ਬੈਰੀਕੇਡਿੰਗ ਲਾਉਂਦੇ ਸੀ।
ਜੀ ਇਹ ਹਾਲਤ ਬਣ ਗਈ ਹੈ। ਮਤਲਬ ਤੁਹਾਨੂੰ ਹੁਣ ਲੋਕਾਂ 'ਚ ਜਾਣੋ ਡਰ ਲੱਗਣ ਲੱਗੇ, ਜੇ ਜੁੱਤੀਆਂ ਵਾਲੇ ਕੰਮ ਕਰਦੇ ਹੋ ਤਾਂ ਜੁੱਤੀਆਂ ਪੈਂਦੀਆਂ। ਜੀ, ਕਹਿਣ ਨੂੰ ਲੋਕਾਂ ਦੇ ਲੀਡਰ ਤੇ, ਪਰ ਲੋਕਾਂ ਦੇ ਵਿੱਚ ਜਾਣ ਤੋਂ ਡਰ ਲੱਗਦਾ। ਔਰ ਜੁੱਤੀਆਂ ਕਈ ਵਾਰੀ ਸਿੱਟਣ ਵਾਲਿਆਂ ਨੂੰ ਅਸੀਂ ਸੈਲੀਬ੍ਰੇਟ ਵੀ ਕਰਦੇ ਰਹੇ ਹਾਂ। ਜਰਨੈਲ ਸਿੰਘ ਜੀ ਇਸ ਦੁਨੀਆ 'ਚ ਨਹੀਂ ਰਹੇ, ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਲਿਆਂਦਾ ਸੀ ਕਿੱਥੇ। ਹਾਂ, ਔਰ ਉਸ ਲੀਡਰ ਦਾ ਵੀ ਕਮਾਲ ਹੈ, ਜਿਹਨੇ ਉਹਦੇ ਤੇ ਐਕਸ਼ਨ ਲੈਣ ਦੀ ਬਜਾਏ ਹਾਂਜੀ ਉਸ ਦੇ ਉੱਤੇ, ਇੱਥੇ ਸਾਡੇ ਤਾਂ ਸਾਰੀ ਉਮਰ ਦੀਆਂ ਪਾਲਣ ਦੇ ਦੁਸ਼ਮਣੀਆਂ ਪਤਾ ਹੀ ਆ। ਸੋ ਉਸ ਲੀਡਰ ਨੇ ਵੀ ਦਰਅਸਲ ਦਿਖਾਈ ਪੀਚ ਤੰਬਰਮ ਦੇ ਉੱਤੇ ਉਹਨਾਂ ਨੇ ਜੁੱਤਾ ਸਿੱਟਿਆ ਸੀ। ਔਰ ਉਹਨੇ ਕਿਹਾ ਕਿ ਮੈਂ ਜੁੱਤਾ ਮਾਰਿਆ ਨਹੀਂ, ਮੈਂ ਸੰਕੇਤਕ ਤੌਰ ਤੇ ਆਪਣਾ ਸੁਨੇਹਾ ਦਿੱਤਾ ਕਿ ਅਸੀਂ ਉਹ ਪੀੜ ਹੈ ਕਿ ਜਿਹੜੀ ਇਨਸਾਫ ਨਹੀਂ ਮਿਲਿਆ ਦਿੱਲੀ ਦੇ ਸਿੱਖ ਕਤਲੇਆਮ ਦਾ, ਤੇ ਪਰ ਦਿੱਲੀ ਨੇ ਉਸ ਜਰਨੈਲ ਸਿੰਘ ਨੂੰ ਪ੍ਰਵਾਨ ਕੀਤਾ, ਐਮਐਲਏ ਤੱਕ ਪਹੁੰਚਾਇਆ। ਚਲੋ ਠੀਕ ਹੈ, ਹੁਣ ਇਸ ਦੁਨੀਆ 'ਚ ਨਹੀਂ ਰਹੇ। ਹਾਂਜੀ, ਬਿਲਕੁਲ। ਇੱਕ ਲੰਮੀ ਬਿਮਾਰੀ ਦੇ ਚੱਲਦੇ, ਸ਼ਾਇਦ ਕਰੋਨਾ ਦੇ ਵਿੱਚ ਹੀ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸੀਗੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।